ਦੇ ਹੋ ਰਹੇ ਆ ਤੇ ਇਧਰੋਂ ਦੂਜਾ ਗਰੁੱਪ ਹੈਗਾ ਵਾ ਇੱਧਰ ਅੰਦਰ ਵੜਿਆ ਹੋਇਆ। ਇੱਧਰ ਹੈਗੇ ਤੇ ਸਾਰੇ ਬੰਨੇ ਇੱਦਾਂ ਮਾਹੌਲ ਖਰਾਬ ਹੋਣ ਡਿਆ ਇੱਥੇ ਮੁਹੱਲੇ ਦਾ। ਆਹ ਦੇਖੋ ਕਿੱਦਾਂ ਉੱਤੋਂ ਦਾ ਨਹੀਂ ਦੇਖਦੇ ਪਏ ਤੇ ਸਾਰੇ ਜਣੇ ਮੂੰਹ ਬੰਨ ਕੇ ਇਹ ਅੰਦਰ ਘਰ ਦੇ ਅੰਦਰ ਹੈਗੇ ਆ ਕੁਛ ਤੇ ਹੁਣ ਉਹ ਇਕੱਠੇ ਹੋ ਕੇ ਆ ਗਏ ਉੱਧਰੋਂ ਵੀ। ਨਹੀਂ ਕੋਈ ਗੱਲ ਨਹੀਂ, मैं वीडियो बनाना पिया वा ते आ देखो वो कहते गोली चलाओ जड़ी चलाते। गोली क्यों चलाई गोली क्यों चलाई बाबा मैं आड़े ही गोली क्यों चलाई बाहर आ जा जिंदा तोड़ छेती जिंदा तोड़ टूट गया पहले टूट गया ओ बाबा जी शांति ओ शांतिपूर्वक गल कर लो यार, कादी गलो तुम खून खराबा करना। आ देखो दूजी पार्टी उत्ते है जी, दूजी पार्टी उत्ते है जी। ओ देखो आ देखो हमला हो गया। दूजे टीम का हमला हो गया, दूजे निहंगा का मैं दिखा रहा है। देखो तरसेम सिंह जी ये विवाद ये होया जी भी ये आके मेरे को धक्के ना कन ते पतौर रख के ते मेरे को ये जगह लिखाउंदे सी ते मैनू कहिंदे सी भी जगह ये खाली कर दे ते मैं थोड़ा जिहा मस्ताना साध ते थोड़ा जिहा लड़ना नहीं। मेरे 7वें पातशाह हर राय साहब जी ने जंग नहीं की, 6वें पातशाह ने की, 10वें पातशाह ने की आ, सानू 7वें पातशाह हर राय साहब जी हुक्म है भी जंग नहीं करनी। इन्हों ने आके धक्के ना मेरे को सैन करा के ते मेरा जिहड़ा पड़ा सी उत्ते कब्जा करना चाहया। मैनू थाने सद लिया ते मुड़ के मेरे पड़ा ते आके कब्जा चला के गोलियां चलाइयां। पहला इन्हें रिवाल्वर का मारिया, एक मिस होया, दूजा ने मारिया तां नूं सीधा चलिया, मुड़ के एक 12 बोल का मारिया तो मैं कंध दे ओले हो गया। मेरे को जो मैं कहूँ मैं शोमणी कमेटी के कोल मेरियां राहतां लगियां, मैं उत्तों भी नहीं लैंदा, मैं कदों नहीं लैंदा। जे मैं किसी नूं तंग नहीं करदा, मैं अपने मजे दे विच भगती करदा ते बूहा जदों उदों खुलूगा जदों महाराज दा जिहड़ा पहरा चलेगा। बाकी कोई मैं नहीं एक देख सकदा हाँ, होर कोई नशा नहीं, नशा फेरना नहीं, छेत्र फेरना। वो जसवीर सिंह निहंग सिंह काली नत्थू चाल पिंड ओहदा। ਅਸੀਂ ਇਹ ਕਹਿੰਦੇ ਆ ਵੀ शांति रवे ਤੇ ਸਾਡਾ ਪੜਾ ਸਾਡੇ ਪਹਿਰੇ 'ਚ ਰਵੇ ਤੇ ਅਸੀਂ ਸੰਗਤਾਂ ਦੀ ਵਾਤੇ ਦੀ ਜਿਹੜੀ ਆ ਬਾਣੀ ਚਲਾ ਕੇ ਸੰਗਤਾਂ ਦਾ ਭਲਾ ਕਰੀਏ। ਸਾਡੀ ਕਿਸੇ ਨਾਲ ਲੜਾਈ ਨਹੀਂ ਆ, ਨਾ ਸਾਡੀ ਮਹੱਲੇ 'ਚ ਲੜਾਈ ਆ, ਨਾ ਕਿਸੇ ਨਾਲ ਸਾਡੀ ਲੜਾਈ, ਸਾਰਿਆਂ ਨਾਲ ਸਾਡਾ ਪ੍ਰੇਮ ਹੈ। ਸਾਧੂ ਬਿਨਾਂ ਦਰਬਾਰ ਨਹੀਂ, ਘੋੜ ਬਿਨਾਂ ਸਵਾਰ ਨਹੀਂ। ਸਾਧੂ ਦਰਬਾਰ ਵਿੱਚ ਆ ਕੇ ਬਾਣੀ ਪੜ੍ਹ ਕੇ ਸਭ ਦਾ ਭਲਾ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਰਿੰਪਲ ਸਿੰਘ ਗੋਲੀ ਇਹੀ ਤੇ ਇੱਥੇ ਸ਼ਾਂਤੀ ਚਾਹੁੰਦੇ ਆ। ਇਹ ਨਹੀਂ ਕਹਿੰਦੇ ਕਿ ਜਾਂ ਇਹਨਾਂ ਦਾ ਕਬਜ਼ਾ ਹੋਵੇ ਜਾਂ ਉਹਨਾਂ ਦਾ ਕਬਜ਼ਾ ਹੋਵੇ। ਅਸੀਂ ਕਹਿੰਦੇ ਕਿ ਇਹ ਖਾਲੀ ਹੋਵੇ ਮਕਾਨ, ਠੀਕ ਹੈ। ਇਹ ਨਾ ਇਹਨਾਂ ਦੇ ਜੋ ਪੈਸੇ ਬਣਦੇ ਲੈ ਲੈਣ ਤੇ ਜਿੱਥੇ ਗੁਰਦੁਆਰੇ ਨੂੰ ਦਾਨ ਕਰਨੇ ਪੈਸੇ ਉਹ ਕਰ ਦੇਣ, ਠੀਕ ਹੈ ਨਾ। ਇੱਥੇ ਕਈ ਕੁਛ ਹੋ ਰਿਹਾ, ਜਿੱਦਾਂ ਅੱਜ ਗੋਲੀ ਚੱਲ ਗਈ, ਅੱਜ ਲੜਾਈ ਹੋਈ ਵਾ, ਇਦਾਂ ਦਾ ਕਦੀ ਨਹੀਂ ਹੋਇਆ ਇਹ ਮਹੱਲੇ ਦੇ ਵਿੱਚ, ਕਦੀ ਵੀ ਨਹੀਂ। ਇਹ ਪਹਿਲੀ ਵਾਰ ਹੋਇਆ। ਅਸੀਂ ਇੱਥੇ ਘਰ ਤਾਂ ਲਿਆ ਸੀਗਾ ਅਤੇ ਸ਼ਾਂਤੀ ਸੀਗੀ, ਬਹੁਤ ਵਧੀਆ ਮਾਹੌਲ ਸੀਗਾ। ਲੇਕਿਨ ਇਦਾਂ ਦਾ ਮਾਹੌਲ ਹੋਊਗਾ ਅਸੀਂ ਵੀ ਕੋਠੀ ਵੇਚ ਕੇ ਜਾਵਾਂਗੇ ਇੱਥੋਂ। ਦਸ਼ਮੇਸ਼ ਕਲੋਨੀ ਗਲੀ ਨੰਬਰ 4 ਦੇ ਵਿੱਚ ਇੱਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਦੇ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਕਬਜ਼ੇ ਦਾ ਰੌਲਾ ਹੋਇਆ ਜੀ, ਝਗੜਾ ਹੋਇਆ। ਉੱਥੇ ਗੋਲੀ ਚਲਾਈ, ਇੱਕ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਹੈਗਾ, ਉਹਨੇ ਗੋਲੀ ਚਲਾਈ। ਉਹਦੇ ਸਬੰਧ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਮੁਕੱਦਮਾ ਦਰਜ ਕਰ ਦਿੱਤਾ ਜੀ, ਕਾਰਵਾਈ ਕਰ ਦਿੱਤੀ ਹੈ। ਗੋਲੀ ਕਿਉਂ ਚਲਾਉਣ ਦੀ ਨੌਬਤ ਆ ਗਈ ਸੀ? ਕੀ ਗੱਲ ਹੋਈ ਸੀ? ਮਸਲਾ ਕੀ ਸੀ? ਕਬਜ਼ੇ ਨੂੰ ਲੈ ਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜੀ,
ਮੁਹੱਲਾ ਵਾਸੀ ਜਿੱਦਾਂ ਕਹਿ ਰਿਹਾ ਕਿ ਇਹ ਆਏ ਦਿਨ ਇਦਾਂ ਦੇ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਸੀ ਉਸ ਘਰ ਜਗ੍ਹਾ ਨੂੰ ਲੈ ਕੇ। ਅੱਜ ਤੱਕ ਮੁਹੱਲੇ 'ਚੋਂ ਕਦੇ ਕਿਸੇ ਦੀ ਕੰਪਲੇਂਟ ਨਹੀਂ ਆਈ, ਹੋਰ ਕਿਸੇ ਦੀ ਕਦੇ ਕੋਈ ਕੰਪਲੇਂਟ ਨਹੀਂ ਆਈ। ਕੱਲ ਕੰਪਲੇਂਟ ਆਈ ਤੇ ਵਿਦਨ 5 ਮਿੰਟਸ ਪੁਲਿਸ ਉੱਥੇ ਪਹੁੰਚੀ ਹੈ, ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਤਾਂ ਨਹੀਂ ਕਿਸੇ ਹੋਰ ਦੋਸ਼ੀ ਦਾ ਨਾਮ ਵਗੈਰਾ ਇੱਕ ਉਹਦੇ ਉੱਤੇ ਪਰਚਾ ਦਰਜ? ਫਿਲਹਾਲ ਹਾਲੇ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੀ। ਅੱਗੇ ਤਫਤੀਸ਼ ਦੇ ਵਿੱਚ ਜੇ ਕਿਸੇ ਹੋਰ ਦਾ ਨਾਮ ਸਾਹਮਣੇ ਆਊਗਾ ਤਾਂ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ। ਇਹ ਅੰਡਰ ਸੈਕਸ਼ਨ 307 ਤੇ ਆਰਮਸ ਐਕਟ ਦਾ ਵੀ ਹੈਗਾ। ਦੇਖੋ ਇੱਕ ਗਰੁੱਪ ਉਹ ਹੈ, ਹੋਰ ਵੀ ਇਕੱਠੇ ਹੋ ਰਹੇ ਆ ਤੇ ਇਧਰੋਂ ਦੂਜਾ ਗਰੁੱਪ ਹੈਗਾ ਵਾ ਇੱਧਰ ਅੰਦਰ ਵੜਿਆ ਹੋਇਆ। ਇੱਧਰ ਹੈਗੇ ਤੇ ਸਾਰੇ ਬੰਨੇ ਇਦਾਂ ਮਾਹੌਲ ਖਰਾਬ ਹੋਣ ਡਿਆ ਇੱਥੇ ਮਹੱਲੇ ਦਾ। ਆ ਦੇਖੋ ਕਿਦਾਂ ਉੱਤੋਂ ਦਾ ਨਹੀਂ ਦੇਖਦੇ ਪਏ ਤੇ ਸਾਰੇ ਜਣੇ ਮੂੰਹ ਬੰਨ ਕੇ ਇਹ ਅੰਦਰ ਘਰ ਦੇ ਅੰਦਰ ਹੈਗੇ ਆ ਕੁਛ ਤੇ ਹੁਣ ਉਹ ਇਕੱਠੇ ਹੋ ਕੇ ਆ ਗਏ ਉਧਰੋਂ ਵੀ। ਨਹੀਂ ਕੋਈ ਗੱਲ ਨਹੀਂ, ਮੈਂ ਵੀਡੀਓ ਬਣਾਉਣਾ ਪਿਆ ਵਾਂ ਤੇ ਆ ਦੇਖੋ ਉਹ ਕਹਿੰਦੇ ਗੋਲੀ ਚਲਾਓ ਜਿਹੜੀ ਚਲਾਉਂਦੇ। ਬਾਬਾ ਗੋਲੀ ਚਲਾਈ ਕਿ ਨਹੀਂ? ਗੋਲੀ ਕਿਉਂ ਚਲਾਈ? ਗੋਲੀ ਕਿਉਂ ਚਲਾਈ ਬਾਬਾ? ਮੈਂ ਆਉਂਦਿਆ ਸੀ ਕਿ ਗੋਲੀ ਕਿਉਂ ਚਲਾਈ? ਬਾਹਰ ਆ ਜਾ, ਜਿੰਦਾ ਤੋੜ ਛੇਤੀ, ਜਿੰਦਾ ਤੋੜ। ਟੁੱਟ ਗਿਆ ਪਹਿਲੀ ਟੁੱਟ ਗਿਆ ਉਹ ਬਾਬਾ ਜੀ ਸ਼ਾਂਤੀ, ਉਹ ਸ਼ਾਂਤੀਪੂਰਵਕ ਗੱਲ ਕਰ ਲੋ ਯਾਰ, ਕਾਦੀ ਗੱਲੋਂ ਤੁਸੀਂ ਖੂਨ ਖਰਾਬਾ ਕਰਨਾ। ਆ ਦੇਖੋ ਦੂਜੀ ਪਾਰਟੀ ਉੱਤੇ ਆ ਜੀ, ਆ ਦੂਜੀ ਪਾਰਟੀ ਉੱਤੇ ਆ ਜੀ। ਉਹ ਦੇਖੋ ਥਾਣੇ ਲੈ ਕੇ ਚੱਲੋ, ਥਾਣੇ ਲੈ ਕੇ ਚੱਲੋ। ਰਿਵਾਲਵਰ ਖੋਲਦਾ ਆਓ ਥੱਲੇ, ਸਾਡੀ ਮੂਨੇ ਕੋ ਆਓ ਹੁਣ ਥੱਲੇ ਆ। ਆ ਦੇਖੋ ਹਮਲਾ ਹੋ ਗਿਆ। ਆ ਦੇਖੋ ਦੂਜੇ ਟੀਮ ਦਾ ਹਮਲਾ ਹੋ ਗਿਆ, ਦੂਜੇ ਨਿਹੰਗਾਂ ਦਾ। ਮੈਂ ਦਿਖਾ ਰਿਹਾ ਇਹ ਦੇਖੋ। ਤਰਸੇਮ ਸਿੰਘ ਜੀ। ਜਿਹੜਾ ਵਿਵਾਦ ਹੋਇਆ ਕੀ ਸਾਰਾ ਵਿਵਾਦ? ਇਹ ਵਿਵਾਦ ਇਹ ਹੋਇਆ ਜੀ ਵੀ ਇਹ ਆ ਕੇ ਮੇਰੇ ਕੋਲ ਧੱਕੇ ਨਾਲ ਕੰਨ ਤੇ ਪਤੌਰ ਰੱਖ ਕੇ ਤੇ ਮੇਰੇ ਕੋਲ ਇਹ ਜਗ੍ਹਾ ਲਿਖਾਉਂਦੇ ਸੀ ਤੇ ਮੈਨੂੰ ਕਹਿੰਦੇ ਸੀ ਵੀ ਜਗ੍ਹਾ ਇਹ ਖਾਲੀ ਕਰ ਦੇ। ਤੇ ਮੈਂ ਆ ਥੋੜਾ ਜਿਹਾ ਮਸਤਾਨਾ ਸਾਧ ਤੇ ਥੋੜਾ ਜਿਹਾ ਲੜਨਾ ਨਹੀਂ। ਮੇਰੇ 7ਵੇਂ ਪਾਤਸ਼ਾਹ ਹਰ ਸਾਹਿਬ ਜੀ ਨੇ ਜੰਗ ਨਹੀਂ ਕੀਤੀ, 6ਵੇਂ ਪਾਤਸ਼ਾਹ ਨੇ ਕੀਤੀ, 10ਵੇਂ ਪਾਤਸ਼ਾਹ ਨੇ ਕੀਤੀ ਆ। ਸਾਨੂੰ 7ਵੇਂ ਪਾਤਸ਼ਾਹ ਹਰ ਸਾਹਿਬ ਜੀ ਹੁਕਮ ਹੈ ਵੀ ਜੰਗ ਨਹੀਂ ਕਰਨੀ। ਇਹਨਾਂ ਨੇ ਆ ਕੇ ਧੱਕੇ ਨਾਲ ਮੇਰੇ ਕੋਲ ਸਾਈਨ ਕਰਾ ਕੇ ਤੇ ਮੇਰਾ ਜਿਹੜਾ ਪੜਾਅ ਸੀ ਉਹ 'ਤੇ ਕਬਜ਼ਾ ਕਰਨਾ ਚਾਹਿਆ। ਮੈਨੂੰ ਥਾਣੇ ਸੱਦ ਲਿਆ ਤੇ ਮੁੜ ਕੇ ਮੇਰੇ ਪੜਾਅ 'ਤੇ ਆ ਕੇ ਕਬਜ਼ਾ ਚਲਾ ਕੇ ਗੋਲੀਆਂ ਚਲਾਈਆਂ। ਪਹਿਲਾਂ ਇਹਨੇ ਰਿਵਾਲਵਰ ਦਾ ਮਾਰਿਆ, ਇੱਕ ਮਿਸ ਹੋਇਆ, ਦੂਜਾ ਨੇ ਮਾਰਿਆ ਤਾਂ ਨੂੰ ਸਿੱਧਾ ਚੱਲਿਆ, ਮੁੜ ਕੇ ਇੱਕ 12 ਬੋਲ ਦਾ ਮਾਰਿਆ ਤੇ ਉਹ ਮੈਂ ਕੰਧ ਦੇ ਓਲੇ ਹੋ ਗਿਆ। ਮੇਰੇ ਕੋਲ ਜੋ ਮੈਂ ਕਿਸੇ ਨੂੰ ਮੈਂ ਸ਼੍ਰੋਮਣੀ ਕਮੇਟੀ ਦੇ ਕੋਲ ਮੇਰੀਆਂ ਰਾਤਾਂ ਲੱਗੀਆਂ, ਮੈਂ ਉਹ ਤੋਂ ਵੀ ਨਹੀਂ ਲੈਂਦਾ, ਮੈਂ ਕਿਦੋਂ ਨਹੀਂ ਲੈਂਦਾ। ਜੇ ਮੈਂ ਕਿਸੇ ਨੂੰ ਤੰਗ ਨਹੀਂ ਕਰਦਾ, ਮੈਂ ਆਪਣੇ ਮਜੇ ਦੇ ਵਿੱਚ ਭਗਤੀ ਕਰਦਾ ਤੇ ਬੂਹਾ ਜਦੋਂ ਉਦੋਂ ਖੁੱਲੂਗਾ ਜਦੋਂ ਮਹਾਰਾਜ ਦਾ ਜਿਹੜਾ ਇਹ ਪਹਿਰਾ ਚੱਲੇਗਾ। ਬਾਕੀ ਕੋਈ ਮੈਂ ਨਹੀਂ, ਇੱਕ ਦੇ ਵੀ ਸਕਦਾ ਆ, ਹੋਰ ਕੋਈ ਨਸ਼ਾ ਨਹੀਂ, ਨਸ਼ਾ ਫੇਰ ਨਾਲ ਛੇਤਰ ਫੇਰਦਾ। ਹਾਂ ਉਹ ਜਸਵੀਰ ਸਿੰਘ ਨਿਹੰਗ ਸਿੰਘ, ਕਿੱਥੇ ਦੇ ਰਹਿਣ ਵਾਲੇ? ਟਾਹਲੀ ਨੱਥੂ ਚਾਲ ਪਿੰਡ ਉਹਦਾ। ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਇਹ ਕਹਿੰਦੇ ਹਾਂ ਵੀ ਸ਼ਾਂਤੀ ਰਵੇ ਤੇ ਸਾਡਾ ਪੜਾਅ ਸਾਡੇ ਪਹਿਰੇ 'ਚ ਰਵੇ ਤੇ ਅਸੀਂ ਸੰਗਤਾਂ ਦੀ ਵਾਤੇ ਦੀ ਜਿਹੜੀ ਆ ਬਾਣੀ ਚਲਾ ਕੇ ਸੰਗਤਾਂ ਦਾ ਭਲਾ ਕਰੀਏ। ਸਾਡੀ ਕਿਸੇ ਨਾਲ ਲੜਾਈ ਨਹੀਂ ਆ, ਨਾ ਸਾਡੀ ਮਹੱਲੇ 'ਚ ਲੜਾਈ ਆ, ਨਾ ਕਿਸੇ ਨਾਲ ਸਾਡੀ ਲੜਾਈ, ਸਾਰਿਆਂ ਨਾਲ ਸਾਡਾ ਪ੍ਰੇਮ ਹੈ। ਸਾਧੂ ਬਿਨਾਂ ਦਰਬਾਰ ਨਹੀਂ, ਘੋੜ ਬਿਨਾਂ ਸਵਾਰ ਨਹੀਂ। ਸਾਧੂ ਦਰਬਾਰ ਵਿੱਚ ਆ ਕੇ ਬਾਣੀ ਪੜ੍ਹ ਕੇ ਸਭ ਦਾ ਭਲਾ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਰਿੰਪਲ ਸਿੰਘ। ਰਿੰਪਲ ਜੀ ਤੁਹਾਡੇ ਮਹੱਲੇ ਜਿਹੜੀ ਗੋਲੀ ਚੱਲੀ ਕੀ ਸਾਰਾ ਵਿਵਾਦ? ਗੋਲੀ ਇਹੀ ਤੇ ਇੱਥੇ ਸ਼ਾਂਤੀ ਚਾਹੁੰਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਜਾਂ ਇਹਨਾਂ ਦਾ ਕਬਜ਼ਾ ਹੋਵੇ ਜਾਂ ਉਹਨਾਂ ਦਾ ਕਬਜ਼ਾ ਹੋਵੇ। ਅਸੀਂ ਕਹਿੰਦੇ ਕਿ ਇਹ ਖਾਲੀ ਹੋਵੇ ਮਕਾਨ, ਠੀਕ ਹੈ। ਇਹ ਨਾ ਇਹਨਾਂ ਦੇ ਜੋ ਪੈਸੇ ਬਣਦੇ ਲੈ ਲੈਣ ਤੇ ਜਿੱਥੇ ਗੁਰਦੁਆਰੇ ਨੂੰ ਦਾਨ ਕਰਨੇ ਪੈਸੇ ਉਹ ਕਰ ਦੇਣ, ਠੀਕ ਹੈ ਨਾ। ਇੱਥੇ ਕਈ ਕੁਝ ਹੋ ਰਿਹਾ, ਜਿੱਦਾਂ ਅੱਜ ਗੋਲੀ ਚੱਲ ਗਈ, ਅੱਜ ਲੜਾਈ ਹੋਈਗਾ, ਇਦਾਂ ਦਾ ਕਦੀ ਨਹੀਂ ਹੋਇਆ ਇਹ ਮਹੱਲੇ ਦੇ ਵਿੱਚ, ਕਦੀ ਵੀ ਨਹੀਂ। ਇਹ ਪਹਿਲੀ ਵਾਰ ਹੋਇਆ। ਅਸੀਂ ਇੱਥੇ ਘਰ ਤਾਂ ਲਿਆ ਸੀਗਾ ਅਤੇ ਸ਼ਾਂਤੀ ਸੀਗੀ, ਬਹੁਤ ਵਧੀਆ ਮਾਹੌਲ ਸੀਗਾ। ਲੇਕਿਨ
ਇਦਾਂ ਦਾ ਮਾਹੌਲ ਹੋਊਗਾ ਅਸੀਂ ਵੀ ਕੋਠੀ ਵੇਚ ਕੇ ਜਾਵਾਂਗੇ ਇੱਥੋਂ। ਉਹ ਕੀ ਸੀਗਾ ਸਾਰਾ ਮਸਲਾ? ਦਸ਼ਮੇਸ਼ ਕਲੋਨੀ ਗਲੀ ਨੰਬਰ 4 ਦੇ ਵਿੱਚ ਇੱਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਦੇ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਕਬਜ਼ੇ ਦਾ ਰੌਲਾ ਹੋਇਆ ਜੀ, ਝਗੜਾ ਹੋਇਆ। ਉੱਥੇ ਗੋਲੀ ਚਲਾਈ ਇੱਕ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਹੈਗਾ, ਉਹਨੇ ਗੋਲੀ ਚਲਾਈ। ਉਹਦੇ ਸਬੰਧ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਮੁਕੱਦਮਾ ਦਰਜ ਕਰ ਦਿੱਤਾ ਜੀ, ਕਾਰਵਾਈ ਕਰ ਦਿੱਤੀ ਹੈ। ਗੋਲੀ ਕਿਉਂ ਚਲਾਉਣ ਦੀ ਨੌਬਤ ਆ ਗਈ ਸੀ? ਕੀ ਗੱਲ ਹੋਈ ਸੀ? ਮਸਲਾ ਕੀ ਸੀ? ਕਬਜ਼ੇ ਨੂੰ ਲੈ ਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜੀ। ਮੁਹੱਲਾ ਵਾਸੀ ਜਿੱਦਾਂ ਕਹਿ ਰਿਹਾ ਕਿ ਇਹ ਆਏ ਦਿਨ ਇੱਦਾਂ ਦੇ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਸੀ ਉਸ ਘਰ ਜਗ੍ਹਾ ਨੂੰ ਲੈ ਕੇ। ਅੱਜ ਤੱਕ ਮੁਹੱਲੇ 'ਚੋਂ ਕਦੇ ਕਿਸੇ ਦੀ ਕੰਪਲੇਂਟ ਨਹੀਂ ਆਈ, ਹੋਰ ਕਿਸੇ ਦੀ ਕਦੇ ਕੋਈ ਕੰਪਲੇਂਟ ਨਹੀਂ ਆਈ। ਕੱਲ੍ਹ ਕੰਪਲੇਂਟ ਆਈ ਤੇ ਵਿਦਨ 5 ਮਿੰਟਸ ਪੁਲਿਸ ਉੱਥੇ ਪਹੁੰਚੀ ਹੈ, ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਤਾਂ ਨਹੀਂ ਕਿਸੇ ਹੋਰ ਦੋਸ਼ੀ ਦਾ ਨਾਮ ਵਗੈਰਾ? ਇੱਕ ਉਹਦੇ ਉੱਤੇ ਪਰਚਾ ਦਰਜ? ਫਿਲਹਾਲ ਹਾਲੇ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੀ। ਅੱਗੇ ਤਫਤੀਸ਼ ਦੇ ਵਿੱਚ ਜੇ ਕਿਸੇ ਹੋਰ ਦਾ ਨਾਮ ਸਾਹਮਣੇ ਆਊਗਾ ਤਾਂ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ। ਇਹ ਅੰਡਰ ਸੈਕਸ਼ਨ 307 ਤੇ ਆਰਮਸ ਐਕਟ ਦਾ ਵੀ ਹੈਗਾ। ਦੇਖੋ ਇੱਕ ਗਰੁੱਪ ਉਹ ਹੈ, ਹੋਰ ਵੀ ਇਕੱਠੇ ਹੋ ਰਹੇ ਆ ਤੇ ਇਧਰੋਂ ਦੂਜਾ ਗਰੁੱਪ ਹੈਗਾ ਵਾ ਇੱਧਰ ਅੰਦਰ ਵੜਿਆ ਹੋਇਆ, ਇੱਧਰ ਹੈਗੇ ਤੇ ਸਾਰੇ ਬੰਨੇ ਇਦਾਂ ਮਾਹੌਲ ਖਰਾਬ ਹੋਣ ਡਿਆ ਇੱਥੇ ਮਹੱਲੇ ਦਾ। ਆ ਦੇਖੋ ਕਿਦਾਂ ਉੱਤੋਂ ਦਾ ਨਹੀਂ ਦੇਖਦੇ ਪਏ ਤੇ ਸਾਰੇ ਜਣੇ ਮੂੰਹ ਬੰਨ ਕੇ ਇਹ ਅੰਦਰ ਘਰ ਦੇ ਅੰਦਰ ਹੈਗੇ ਆ ਕੁਛ, ਤੇ ਹੁਣ ਉਹ ਇਕੱਠੇ ਹੋ ਕੇ ਆ ਗਏ ਉਧਰੋਂ ਵੀ। ਨਹੀਂ ਕੋਈ ਗੱਲ ਨਹੀਂ, ਮੈਂ ਵੀਡੀਓ ਬਣਾਉਣਾ ਪਿਆ ਵਾਂ ਤੇ ਆ ਦੇਖੋ ਉਹ ਕਹਿੰਦੇ ਗੋਲੀ ਚਲਾਓ ਜਿਹੜੀ ਚਲਾਉਂਦੇ। ਬਾਬਾ ਗੋਲੀ ਚਲਾਈ ਕਿ ਨਹੀਂ? ਗੋਲੀ ਕਿਉਂ ਚਲਾਈ? ਗੋਲੀ ਕਿਉਂ ਚਲਾਈ ਬਾਬਾ? ਮੈਂ ਆਉਂਦਿਆ ਕਿ ਗੋਲੀ ਕਿਉਂ ਚਲਾਈ? ਬਾਹਰ ਆ ਜਾ, ਜਿੰਦਾ ਤੋੜ ਛੇਤੀ, ਜਿੰਦਾ ਤੋੜ। ਟੁੱਟ ਗਿਆ, ਟੁੱਟ ਗਿਆ, ਟੁੱਟ ਗਿਆ, ਪਹਿਲੀ ਟੁੱਟ ਗਿਆ, ਟੁੱਟ ਗਿਆ। ਉਹ ਬਾਬਾ ਜੀ ਸ਼ਾਂਤੀ, ਉਹ ਸ਼ਾਂਤੀਪੂਰਵਕ ਗੱਲ ਕਰ ਲੋ ਯਾਰ, ਕਾਦੀ ਗੱਲੋਂ ਤੁਸੀਂ ਖੂਨ ਖਰਾਬਾ ਕਰਨਾ। ਆ ਦੇਖੋ ਦੂਜੀ ਪਾਰਟੀ ਉੱਤੇ ਆ ਜੀ, ਆ ਦੂਜੀ ਪਾਰਟੀ ਉੱਤੇ ਆ ਜੀ, ਉਹ ਦੇਖੋ। ਥਾਣੇ ਲੈ ਕੇ ਚੱਲੋ, ਥਾਣੇ ਲੈ ਕੇ ਚੱਲੋ। ਰਿਵਾਲਵਰ ਖੋਲਦਾ, ਆਓ ਥੱਲੇ, ਸਾਡੀ ਮੂਨੇ ਕੋ ਆਓ ਹੁਣ ਥੱਲੇ ਆ। ਆ ਦੇਖੋ ਹਮਲਾ ਹੋ ਗਿਆ। ਆ ਦੇਖੋ ਦੂਜੇ ਟੀਮ ਦਾ ਹਮਲਾ ਹੋ ਗਿਆ, ਦੂਜੇ ਨਿਹੰਗਾਂ ਦਾ। ਮੈਂ ਦਿਖਾ ਰਿਹਾ ਹੈ, ਆ ਦੇਖੋ। ਤਰਸੇਮ ਸਿੰਘ ਜੀ। ਜਿਹੜਾ ਵਿਵਾਦ ਹੋਇਆ ਕੀ ਸਾਰਾ ਵਿਵਾਦ? ਇਹ ਵਿਵਾਦ ਇਹ ਹੋਇਆ ਜੀ ਵੀ ਇਹ ਆ ਕੇ ਮੇਰੇ ਕੋਲ ਧੱਕੇ ਨਾਲ ਕੰਨ ਤੇ ਪਿਸਤੌਲ ਰੱਖ ਕੇ ਤੇ ਮੇਰੇ ਕੋਲ ਇਹ ਜਗ੍ਹਾ ਲਿਖਾਉਂਦੇ ਸੀ ਤੇ ਮੈਨੂੰ ਕਹਿੰਦੇ ਸੀ ਵੀ ਜਗ੍ਹਾ ਇਹ ਖਾਲੀ ਕਰ ਦੇ। ਤੇ ਮੈਂ ਆ ਥੋੜਾ ਜਿਹਾ ਮਸਤਾਨਾ ਸਾਧ ਤੇ ਥੋੜਾ ਜਿਹਾ ਲੜਨਾ ਨਹੀਂ। ਮੇਰੇ 7ਵੇਂ ਪਾਤਸ਼ਾਹ ਹਰਿ ਸਾਹਿਬ ਜੀ ਨੇ ਜੰਗ ਨਹੀਂ ਕੀਤੀ, 6ਵੇਂ ਪਾਤਸ਼ਾਹ ਨੇ ਕੀਤੀ, 10ਵੇਂ ਪਾਤਸ਼ਾਹ ਨੇ ਕੀਤੀ ਆ। ਸਾਨੂੰ 7ਵੇਂ ਪਾਤਸ਼ਾਹ ਹਰਿ ਸਾਹਿਬ ਜੀ ਦੀ ਹੁਕਮ ਹੈ ਵੀ ਜੰਗ ਨਹੀਂ ਕਰਨੀ। ਇਹਨਾਂ ਨੇ ਆ ਕੇ ਧੱਕੇ ਨਾਲ ਮੇਰੇ ਕੋਲ ਸਾਈਨ ਕਰਾ ਕੇ ਤੇ ਮੇਰਾ ਜਿਹੜਾ ਪੜਾਅ ਸੀ ਉਹ ਤੇ ਕਬਜ਼ਾ ਕਰਨਾ ਚਾਹਿਆ। ਮੈਨੂੰ ਥਾਣੇ ਸੱਦ ਲਿਆ ਤੇ ਮੁੜ ਕੇ ਮੇਰੇ ਪੜਾਅ ਤੇ ਆ ਕੇ ਕਬਜ਼ਾ ਚਲਾ ਕੇ ਗੋਲੀਆਂ ਚਲਾਈਆਂ। ਪਹਿਲਾਂ ਇਹਨੇ ਰਿਵਾਲਵਰ ਦਾ ਮਾਰਿਆ, ਇੱਕ ਮਿਸ ਹੋਇਆ, ਦੂਜਾ ਇਹਨੇ ਮਾਰਿਆ ਤਾਂ ਨੂੰ ਸਿੱਧਾ ਚੱਲਿਆ, ਮੁੜ ਕੇ ਇੱਕ 12 ਬੋਲ ਦਾ ਮਾਰਿਆ ਤੇ ਉਹ ਮੈਂ ਕੰਧ ਦੇ ਓਲੇ ਹੋ ਗਿਆ। ਮੇਰੇ ਕੋਲ ਜੋ ਮੈਂ ਕਿਹਨੂੰ ਮੈਂ ਸ਼੍ਰੋਮਣੀ ਕਮੇਟੀ ਦੇ ਕੋਲ ਮੇਰੀਆਂ ਰਾਤਾਂ ਲੱਗੀਆਂ, ਮੈਂ ਉਹ ਤੋਂ ਵੀ ਨਹੀਂ ਲੈਂਦਾ, ਮੈਂ ਕਦੋਂ ਨਹੀਂ ਲੈਂਦਾ। ਜੇ ਮੈਂ ਕਿਸੇ ਨੂੰ ਤੰਗ ਨਹੀਂ ਕਰਦਾ, ਮੈਂ ਆਪਣੇ ਮਜੇ ਦੇ ਵਿੱਚ ਭਗਤੀ ਕਰਦਾ ਤੇ ਬੂਹਾ ਜਦੋਂ ਉਦੋਂ ਖੁੱਲੂਗਾ ਜਦੋਂ ਮਹਾਰਾਜ ਦਾ ਜਿਹੜਾ ਇਹ ਪਹਿਰਾ ਚੱਲੇਗਾ। ਬਾਕੀ ਕੋਈ ਮੈਂ ਨਹੀਂ, ਇੱਕ ਦੇ ਵੀ ਸਕਦਾ ਆ, ਹੋਰ ਕੋਈ ਨਸ਼ਾ ਨਹੀਂ, ਨਸ਼ਾ ਫੇਰਨ ਨਾਲ ਛਿੱਤਰ ਫੇਰਦਾ। ਉਹ ਜਸਵੀਰ ਸਿੰਘ ਨਿਹੰਗ ਸਿੰਘ, ਕਿੱਥੇ ਨਹੀਂ ਰਹਿਣ ਵਾਲਾ? ਟਾਹਲੀ ਨੱਥੂ ਚਾਲ ਪਿੰਡ ਉਹਦਾ। ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਇਹ ਕਹਿੰਦੇ ਹਾਂ ਵੀ ਸ਼ਾਂਤੀ ਰਵੇ ਤੇ ਸਾਡਾ ਪੜਾਅ ਸਾਡੇ ਪਹਿਰੇ 'ਚ ਰਵੇ ਤੇ ਅਸੀਂ ਸੰਗਤਾਂ ਦੀ ਵਾਤੇ ਦੀ ਜਿਹੜੀ ਆ ਬਾਣੀ ਚਲਾ ਕੇ ਸੰਗਤਾਂ ਦਾ ਭਲਾ ਕਰੀਏ। ਸਾਡੀ ਕਿਸੇ ਨਾਲ ਲੜਾਈ ਨਹੀਂ ਆ, ਨਾ ਸਾਡੀ ਮਹੱਲੇ 'ਚ ਲੜਾਈ ਆ, ਨਾ ਕਿਸੇ ਨਾਲ ਸਾਡੀ ਲੜਾਈ। ਸਾਰਿਆਂ ਨਾਲ ਸਾਡਾ ਪ੍ਰੇਮ ਹੈ। ਸਾਧੂ ਬਿਨਾਂ ਦਰਬਾਰ ਨਹੀਂ, ਘੋੜ ਬਿਨਾਂ ਸਵਾਰ ਨਹੀਂ। ਸਾਧੂ ਦਰਬਾਰ ਵਿੱਚ ਆ ਕੇ ਬਾਣੀ ਪੜ੍ਹ ਕੇ ਸਭ ਦਾ ਭਲਾ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਰਿੰਪਲ ਸਿੰਘ। ਰਿੰਪਲ ਜੀ, ਤੁਹਾਡੇ ਮਹੱਲੇ ਜਿਹੜੀ ਗੋਲੀ ਚੱਲੀ ਕੀ ਸਾਰਾ ਵਿਵਾਦ? ਗੋਲੀ ਇਹੀ ਤੇ ਇੱਥੇ ਸ਼ਾਂਤੀ ਚਾਹੁੰਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਜਾਂ ਇਹਨਾਂ ਦਾ ਕਬਜ਼ਾ ਹੋਵੇ ਜਾਂ ਉਹਨਾਂ ਦਾ ਕਬਜ਼ਾ ਹੋਵੇ।
ਅਸੀਂ ਕਹਿੰਨੇ ਕਿ ਇਹ ਖਾਲੀ ਹੋਵੇ ਮਕਾਨ। ਠੀਕ ਹੈ, ਇਹ ਨਾ ਇਹਨਾਂ ਦੇ ਜੋ ਪੈਸੇ ਬਣਦੇ ਲੈ ਲੈਣ ਤੇ ਜਿੱਥੇ ਗੁਰਦੁਆਰੇ ਨੂੰ ਦਾਨ ਕਰਨੇ ਪੈਸੇ ਉਹ ਕਰ ਦੇਣ। ਠੀਕ ਹੈ ਨਾ। ਇੱਥੇ ਕਈ ਕੁਝ ਹੋ ਰਿਹਾ, ਜਿੱਦਾਂ ਅੱਜ ਗੋਲੀ ਚੱਲ ਗਈ, ਅੱਜ ਲੜਾਈ ਹੋਈ ਵਾ। ਇਦਾਂ ਦਾ ਕਦੀ ਨਹੀਂ ਹੋਇਆ ਇਹ ਮਹੱਲੇ ਦੇ ਵਿੱਚ, ਕਦੀ ਵੀ ਨਹੀਂ। ਇਹ ਪਹਿਲੀ ਵਾਰ ਹੋਇਆ। ਅਸੀਂ ਇੱਥੇ ਘਰ ਤਾਂ ਲਿਆਏ ਗਿਆ ਅਤੇ ਸ਼ਾਂਤੀ ਸੀਗੀ, ਬਹੁਤ ਵਧੀਆ ਮਾਹੌਲ ਸੀਗਾ। ਲੇਕਿਨ ਇਦਾਂ ਦਾ ਮਾਹੌਲ ਹੋਊਗਾ ਅਸੀਂ ਵੀ ਕੋਠੀ ਵੇਚ ਕੇ ਜਾਵਾਂਗੇ ਇੱਥੋਂ। ਉਹ ਕੀ ਸੀਗਾ ਸਾਰਾ ਮਸਲਾ? ਦਸ਼ਮੇਸ਼ ਕਲੋਨੀ ਗਲੀ ਨੰਬਰ 4 ਦੇ ਵਿੱਚ ਇੱਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਦੇ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਕਬਜ਼ੇ ਦਾ ਰੌਲਾ ਹੋਇਆ ਜੀ, ਝਗੜਾ ਹੋਇਆ। ਉੱਥੇ ਗੋਲੀ ਚਲਾਈ, ਇੱਕ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਹੈਗਾ, ਉਹਨੇ ਗੋਲੀ ਚਲਾਈ। ਉਹਦੇ ਸਬੰਧ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਮੁਕੱਦਮਾ ਦਰਜ ਕਰ ਦਿੱਤਾ ਜੀ, ਕਾਰਵਾਈ ਕਰ ਦਿੱਤੀ ਹੈ। ਗੋਲੀ ਕਿਉਂ ਚਲਾਉਣ ਦੀ ਨੌਬਤ ਆ ਗਈ ਸੀ? ਕੀ ਗੱਲ ਹੋਈ ਸੀ? ਮਸਲਾ ਕੀ ਸੀ? ਕਬਜ਼ੇ ਨੂੰ ਲੈ ਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜੀ। ਮੁਹੱਲਾ ਵਾਸੀ ਜਿੱਦਾਂ ਕਹਿ ਰਿਹਾ ਕਿ ਇਹ ਆਏ ਦਿਨ ਇੱਦਾਂ ਦੇ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਸੀ ਉਸ ਘਰ ਜਗ੍ਹਾ ਨੂੰ ਲੈ ਕੇ। ਅੱਜ ਤੱਕ ਮੁਹੱਲੇ 'ਚੋਂ ਕਦੇ ਕਿਸੇ ਦੀ ਕੰਪਲੇਂਟ ਨਹੀਂ ਆਈ, ਹੋਰ ਕਿਸੇ ਦੀ ਕਦੇ ਕੋਈ ਕੰਪਲੇਂਟ ਨਹੀਂ ਆਈ। ਕੱਲ੍ਹ ਕੰਪਲੇਂਟ ਆਈ ਤੇ ਵਿਦਨ 5 ਮਿੰਟਸ ਪੁਲਿਸ ਉੱਥੇ ਪਹੁੰਚੀ ਹੈ, ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਤਾਂ ਨਹੀਂ ਕਿਸੇ ਹੋਰ ਦੋਸ਼ੀ ਦਾ ਨਾਮ ਵਗੈਰਾ? ਇੱਕੋ ਦੇ ਉੱਤੇ ਪਰਚਾ ਦਰਜ? ਫਿਲਹਾਲ ਹਾਲੇ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੀ। ਅੱਗੇ ਤਫਤੀਸ਼ ਦੇ ਵਿੱਚ ਜੇ ਕਿਸੇ ਹੋਰ ਦਾ ਨਾਮ ਸਾਹਮਣੇ ਆਊਗਾ ਤਾਂ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ। ਇਹ ਅੰਡਰ ਸੈਕਸ਼ਨ 307 ਤੇ ਆਰਮਸ ਐਕਟ ਦਾ ਵੀ ਹੈਗਾ। ਦੇਖੋ ਇੱਕ ਗਰੁੱਪ ਉਹ ਹੈ, ਹੋਰ ਵੀ ਇਕੱਠੇ ਹੋ ਰਹੇ ਆ ਤੇ ਇਧਰੋਂ ਦੂਜਾ ਗਰੁੱਪ ਹੈਗਾ ਵਾ ਇੱਧਰ ਅੰਦਰ ਵੜਿਆ ਹੋਇਆ। ਇੱਧਰ ਹੈਗੇ ਤੇ ਸਾਰੇ ਬੰਨੇ ਇਦਾਂ ਮਾਹੌਲ ਖਰਾਬ ਹੋਣ ਡਿਆ ਇੱਥੇ ਮਹੱਲੇ ਦਾ। ਆ ਦੇਖੋ ਕਿਦਾਂ ਉੱਤੋਂ ਦਾ ਨਹੀਂ ਦੇਖਦੇ ਪਏ ਤੇ ਸਾਰੇ ਜਣੇ ਮੂੰਹ ਬੰਨ ਕੇ ਇਹ ਅੰਦਰ ਘਰ ਦੇ ਅੰਦਰ ਹੈਗੇ ਆ ਕੁਛ ਤੇ ਹੁਣ ਉਹ ਇਕੱਠੇ ਹੋ ਕੇ ਆ ਗਏ ਉਧਰੋਂ ਵੀ। ਨਹੀਂ ਕੋਈ ਗੱਲ ਨਹੀਂ, ਮੈਂ ਵੀਡੀਓ ਬਣਾਉਣਾ ਪਿਆ ਵਾਂ ਤੇ ਆ ਦੇਖੋ ਉਹ ਕਹਿੰਦੇ ਗੋਲੀ ਚਲਾਓ ਜਿਹੜੀ ਚਲਾਉਂਦੇ। ਬਾਬਾ ਗੋਲੀ ਚਲਾਈ ਕਿ ਨਹੀਂ? ਗੋਲੀ ਕਿਉਂ ਚਲਾਈ? ਗੋਲੀ ਕਿਉਂ ਚਲਾਈ ਬਾਬਾ? ਮੈਂ ਆਉਂਦਿਆ ਸੀ ਕਿ ਗੋਲੀ ਕਿਉਂ ਚਲਾਈ? ਬਾਹਰ ਆ ਜਾ, ਜਿੰਦਾ ਤੋੜ ਛੇਤੀ, ਜਿੰਦਾ ਤੋੜ। ਟੁੱਟ ਗਿਆ, ਟੁੱਟ ਗਿਆ, ਪਹਿਲੀ ਟੁੱਟ ਗਿਆ ਨਾ। ਉਹ ਬਾਬਾ ਜੀ ਸ਼ਾਂਤੀ, ਉਹ ਸ਼ਾਂਤੀਪੂਰਵਕ ਗੱਲ ਕਰ ਲੋ ਯਾਰ, ਕਾਦੀ ਗੱਲੋਂ ਤੁਸੀਂ ਖੂਨ ਖਰਾਬਾ ਕਰਨਾ। ਆਹ ਦੇਖੋ ਦੂਜੀ ਪਾਰਟੀ ਉੱਤੇ ਆ ਜੀ, ਆ ਦੂਜੀ ਪਾਰਟੀ ਉੱਤੇ ਆ ਜੀ। ਉਹ ਦੇਖੋ ਥਾਣੇ ਲੈ ਕੇ ਚੱਲੋ, ਥਾਣੇ ਲੈ ਕੇ ਚੱਲੋ। ਰਿਵਾਲਵਰ ਖੋਲਦਾ, ਆਓ ਥੱਲੇ, ਸਾਡੀ ਮੂਨੇ ਕੋਲ ਆਓ ਹੁਣ ਥੱਲੇ ਆ। ਆਹ ਦੇਖੋ ਹਮਲਾ ਹੋ ਗਿਆ। ਆਹ ਦੇਖੋ ਦੂਜੇ ਟੀਮ ਦਾ ਹਮਲਾ ਹੋ ਗਿਆ, ਦੂਜੇ ਨਿਹੰਗਾਂ ਦਾ। ਮੈਂ ਦਿਖਾ ਰਿਹਾ ਇਹ, ਆਹ ਦੇਖੋ। ਤਰਸੇਮ ਸਿੰਘ ਜੀ। ਜਿਹੜਾ ਵਿਵਾਦ ਹੋਇਆ ਕੀ ਸਾਰਾ ਵਿਵਾਦ? ਇਹ ਵਿਵਾਦ ਇਹ ਹੋਇਆ ਜੀ ਵੀ ਇਹ ਆ ਕੇ ਮੇਰੇ ਕੋਲ ਧੱਕੇ ਨਾਲ ਕੰਨ ਤੇ ਪਤੌਰ ਰੱਖ ਕੇ ਤੇ ਮੇਰੇ ਕੋਲ ਇਹ ਜਗ੍ਹਾ ਲਿਖਾਉਂਦੇ ਸੀ ਤੇ ਮੈਨੂੰ ਕਹਿੰਦੇ ਸੀ ਵੀ ਜਗ੍ਹਾ ਇਹ ਖਾਲੀ ਕਰ ਦੇ। ਤੇ ਮੈਂ ਆ ਥੋੜਾ ਜਿਹਾ ਮਸਤਾਨਾ ਸਾਧ ਤੇ ਥੋੜਾ ਜਿਹਾ ਲੜਨਾ ਨਹੀਂ। ਮੇਰੇ 7ਵੇਂ ਪਾਤਸ਼ਾਹ ਹਰਿ ਸਾਹਿਬ ਜੀ ਨੇ ਜੰਗ ਨਹੀਂ ਕੀਤੀ, 6ਵੇਂ ਪਾਤਸ਼ਾਹ ਨੇ ਕੀਤੀ, 10ਵੇਂ ਪਾਤਸ਼ਾਹ ਨੇ ਕੀਤੀ ਆ। ਸਾਨੂੰ 7ਵੇਂ ਪਾਤਸ਼ਾਹ ਹਰਿ ਸਾਹਿਬ ਜੀ ਦੀ ਹੁਕਮ ਹੈ ਵੀ ਜੰਗ ਨਹੀਂ ਕਰਨੀ। ਇਹਨਾਂ ਨੇ ਆ ਕੇ ਧੱਕੇ ਨਾਲ ਮੇਰੇ ਕੋਲ ਸਾਈਨ ਕਰਾ ਕੇ ਤੇ ਮੇਰਾ ਜਿਹੜਾ ਪੜਾਅ ਸੀ ਉਹ 'ਤੇ ਕਬਜ਼ਾ ਕਰਨਾ ਚਾਹਿਆ। ਮੈਨੂੰ ਥਾਣੇ ਸੱਦ ਲਿਆ ਤੇ ਮੁੜ ਕੇ ਮੇਰੇ ਪੜਾਅ 'ਤੇ ਆ ਕੇ ਕਬਜ਼ਾ ਚਲਾ ਕੇ ਗੋਲੀਆਂ ਚਲਾਈਆਂ। ਪਹਿਲਾਂ ਇਹਨੇ ਰਿਵਾਲਵਰ ਦਾ ਮਾਰਿਆ, ਇੱਕ ਮਿਸ ਹੋਇਆ, ਦੂਜਾ ਇਹਨੇ ਮਾਰਿਆ ਤਾਂ ਨੂੰ ਸਿੱਧਾ ਚੱਲਿਆ। ਮੁੜ ਕੇ ਇੱਕ 12 ਬੋਲ ਦਾ ਮਾਰਿਆ ਤੇ ਉਹ ਮੈਂ ਕੰਧ ਦੇ ਓਲੇ ਹੋ ਗਿਆ। ਮੇਰੇ ਕੋਲ ਜੋ ਮੈਂ ਕਿਹਨੂੰ ਮੈਂ ਸ਼੍ਰੋਮਣੀ ਕਮੇਟੀ ਦੇ ਕੋਲ ਮੇਰੀਆਂ ਰਾਤਾਂ ਲੱਗੀਆਂ, ਮੈਂ ਉਹ ਤੋਂ ਵੀ ਨਹੀਂ ਲੈਂਦਾ, ਮੈਂ ਕਿਦੋਂ ਨਹੀਂ ਲੈਂਦਾ। ਜੇ ਮੈਂ ਕਿਸੇ ਨੂੰ ਤੰਗ ਨਹੀਂ ਕਰਦਾ, ਮੈਂ ਆਪਣੇ ਮਸਜਿਦ ਦੇ ਵਿੱਚ ਭਗਤੀ ਕਰਦਾ ਤੇ ਬੂਹਾ ਜਦੋਂ ਉਦੋਂ ਖੁੱਲੂਗਾ ਜਦੋਂ ਮਹਾਰਾਜ ਦਾ ਜਿਹੜਾ ਇਹ ਪਹਿਰਾ ਚੱਲੇਗਾ। ਬਾਕੀ ਕੋਈ ਮੈਂ ਨਹੀਂ, ਇੱਕ ਦੇ ਵੀ ਸਕਦਾ ਆ, ਹੋਰ ਕੋਈ ਨਸ਼ਾ ਨਹੀਂ। ਨਸ਼ਾ ਫੇਰਨ ਨਾਲ ਛਿੱਤਰ ਫੇਰਨਾ। ਉਹ ਜਸਵੀਰ ਸਿੰਘ ਨਿਹੰਗ ਸਿੰਘ, ਕਿੱਥੇ ਦੇ ਰਹਿਣ ਵਾਲੇ? ਟਾਹਲੀ ਨੱਥੂ ਚਾਲ ਪਿੰਡ ਉਹਦਾ। ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਇਹ ਕਹਿੰਦੇ ਹਾਂ ਵੀ ਸ਼ਾਂਤੀ ਰਵੇ
ਤੇ ਸਾਡਾ ਪੜਾ ਸਾਡੇ ਪਹਿਰੇ 'ਚ ਰਵੇ ਤੇ ਅਸੀਂ ਸੰਗਤਾਂ ਦੀ ਵਾਤੇ ਦੀ ਜਿਹੜੀ ਆ ਬਾਣੀ ਚਲਾ ਕੇ ਸੰਗਤਾਂ ਦਾ ਭਲਾ ਕਰੀਏ। ਸਾਡੀ ਕਿਸੇ ਨਾਲ ਲੜਾਈ ਨਹੀਂ ਆ, ਨਾ ਸਾਡੀ ਮਹੱਲੇ 'ਚ ਲੜਾਈ ਆ, ਨਾ ਕਿਸੇ ਨਾਲ ਸਾਡੀ ਲੜਾਈ, ਸਾਰਿਆਂ ਨਾਲ ਸਾਡਾ ਪ੍ਰੇਮ ਹੈ। ਸਾਧੂ ਬਿਨਾਂ ਦਰਬਾਰ ਨਹੀਂ, ਘੋੜ ਬਿਨਾਂ ਸਵਾਰ ਨਹੀਂ। ਸਾਧੂ ਦਰਬਾਰ ਵਿੱਚ ਆ ਕੇ ਬਾਣੀ ਪੜ੍ਹ ਕੇ ਸਭ ਦਾ ਭਲਾ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਰਿੰਪਲ ਸਿੰਘ ਗੋਲੀ ਇਹੀ ਤੇ ਇੱਥੇ ਸ਼ਾਂਤੀ ਚਾਹੁੰਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਜਾਂ ਇਹਨਾਂ ਦਾ ਕਬਜ਼ਾ ਹੋਵੇ ਜਾਂ ਉਹਨਾਂ ਦਾ ਕਬਜ਼ਾ ਹੋਵੇ। ਅਸੀਂ ਕਹਿੰਦੇ ਕਿ ਇਹ ਖਾਲੀ ਹੋਵੇ ਮਕਾਨ, ਠੀਕ ਹੈ। ਇਹ ਨਾ ਇਹਨਾਂ ਦੇ ਜੋ ਪੈਸੇ ਬਣਦੇ ਲੈ ਲੈਣ ਤੇ ਜਿੱਥੇ ਗੁਰਦੁਆਰੇ ਨੂੰ ਦਾਨ ਕਰਨੇ ਪੈਸੇ ਉਹ ਕਰ ਦੇਣ, ਠੀਕ ਹੈ ਨਾ। ਇੱਥੇ ਕਈ ਕੁਝ ਹੋ ਰਿਹਾ, ਜਿੱਦਾਂ ਅੱਜ ਗੋਲੀ ਚੱਲ ਗਈ, ਅੱਜ ਲੜਾਈ ਹੋਈ ਵਾ। ਇਦਾਂ ਦਾ ਕਦੀ ਨਹੀਂ ਹੋਇਆ ਇਹ ਮਹੱਲੇ ਦੇ ਵਿੱਚ, ਕਦੀ ਵੀ ਨਹੀਂ। ਇਹ ਪਹਿਲੀ ਵਾਰ ਹੋਇਆ। ਅਸੀਂ ਇੱਥੇ ਘਰ ਤਾਂ ਲਿਆਇਆ ਸੀਗਾ ਅਤੇ ਸ਼ਾਂਤੀ ਸੀਗੀ, ਬਹੁਤ ਵਧੀਆ ਮਾਹੌਲ ਸੀਗਾ। ਲੇਕਿਨ ਇਦਾਂ ਦਾ ਮਾਹੌਲ ਹੋਊਗਾ ਅਸੀਂ ਵੀ ਕੋਠੀ ਵੇਚ ਕੇ ਜਾਵਾਂਗੇ ਇੱਥੋਂ। ਉਹ ਕੀ ਸੀਗਾ ਸਾਰਾ ਮਸਲਾ? ਦਸ਼ਮੇਸ਼ ਕਲੋਨੀ ਗਲੀ ਨੰਬਰ 4 ਦੇ ਵਿੱਚ ਇੱਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਦੇ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਕਬਜ਼ੇ ਦਾ ਰੌਲਾ ਹੋਇਆ ਜੀ, ਝਗੜਾ ਹੋਇਆ। ਉੱਥੇ ਗੋਲੀ ਚਲਾਈ ਇੱਕ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਹੈਗਾ, ਉਹਨੇ ਗੋਲੀ ਚਲਾਈ। ਉਹਦੇ ਸਬੰਧ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਮੁਕੱਦਮਾ ਦਰਜ ਕਰ ਦਿੱਤਾ ਜੀ, ਕਾਰਵਾਈ ਕਰ ਦਿੱਤੀ ਹੈ। ਗੋਲੀ ਕਿਉਂ ਚਲਾਉਣ ਦੀ ਨੌਬਤ ਆ ਗਈ ਸੀ? ਕੀ ਗੱਲ ਹੋਈ ਸੀ? ਮਸਲਾ ਕੀ ਸੀ? ਕਬਜ਼ੇ ਨੂੰ ਲੈ ਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜੀ। ਮੁਹੱਲਾ ਵਾਸੀ ਜਿੱਦਾਂ ਕਹਿ ਰਿਹਾ ਕਿ ਇਹ ਆਏ ਦਿਨ ਇੱਦਾਂ ਦੇ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਸੀ ਉਸ ਘਰ ਜਗ੍ਹਾ ਨੂੰ ਲੈ ਕੇ। ਅੱਜ ਤੱਕ ਮੁਹੱਲੇ 'ਚੋਂ ਕਦੇ ਕਿਸੇ ਦੀ ਕੰਪਲੇਂਟ ਨਹੀਂ ਆਈ, ਹੋਰ ਕਿਸੇ ਦੀ ਕਦੇ ਕੋਈ ਕੰਪਲੇਂਟ ਨਹੀਂ ਆਈ। ਕੱਲ੍ਹ ਕੰਪਲੇਂਟ ਆਈ ਤੇ ਵਿਦਨ 5 ਮਿੰਟਸ ਪੁਲਿਸ ਉੱਥੇ ਪਹੁੰਚੀ ਹੈ, ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਤਾਂ ਨਹੀਂ ਕਿਸੇ ਹੋਰ ਦੋਸ਼ੀ ਦਾ ਨਾਮ ਵਗੈਰਾ? ਇੱਕ ਉਹਦੇ ਉੱਤੇ ਪਰਚਾ ਦਰਜ? ਫਿਲਹਾਲ ਹਾਲੇ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੀ। ਅੱਗੇ ਤਫਤੀਸ਼ ਦੇ ਵਿੱਚ ਜੇ ਕਿਸੇ ਹੋਰ ਦਾ ਨਾਮ ਸਾਹਮਣੇ ਆਊਗਾ ਤਾਂ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ। ਇਹ ਅੰਡਰ ਸੈਕਸ਼ਨ 307 ਤੇ ਆਰਮਸ ਐਕਟ ਦਾ ਵੀ ਹੈਗਾ। ਦੇਖੋ ਇੱਕ ਗਰੁੱਪ ਉਹ ਹੈ, ਹੋਰ ਵੀ ਇਕੱਠੇ ਹੋ ਰਹੇ ਆ ਤੇ ਇਧਰੋਂ ਦੂਜਾ ਗਰੁੱਪ ਹੈਗਾ ਵਾ ਇੱਧਰ ਅੰਦਰ ਵੜਿਆ ਹੋਇਆ, ਇੱਧਰ ਹੈਗੇ ਤੇ ਸਾਰੇ ਬੰਨੇ ਇਦਾਂ ਮਾਹੌਲ ਖਰਾਬ ਹੋਣ ਡਿਆ ਇੱਥੇ ਮਹੱਲੇ ਦਾ। ਆ ਦੇਖੋ ਕਿਦਾਂ ਉੱਤੋਂ ਦਾ ਨਹੀਂ ਦੇਖਦੇ ਪਏ ਤੇ ਸਾਰੇ ਜਣੇ ਮੂੰਹ ਬੰਨ ਕੇ ਇਹ ਅੰਦਰ ਘਰ ਦੇ ਅੰਦਰ ਹੈਗੇ ਆ ਕੁਛ, ਤੇ ਹੁਣ ਉਹ ਇਕੱਠੇ ਹੋ ਕੇ ਆ ਗਏ ਉਧਰੋਂ ਵੀ। ਨਹੀਂ ਕੋਈ ਗੱਲ ਨਹੀਂ, ਮੈਂ ਵੀਡੀਓ ਬਣਾਉਣਾ ਪਿਆ ਵਾਂ ਤੇ ਆ ਦੇਖੋ ਉਹ ਕਹਿੰਦੇ ਗੋਲੀ ਚਲਾਓ ਜਿਹੜੀ ਚਲਾਉਂਦੇ। ਬਾਬਾ ਗੋਲੀ ਚਲਾਈ ਕਿ ਨਹੀਂ? ਓਏ ਰਮਨ, ਗੋਲੀ ਕਿਉਂ ਚਲਾਈ? ਗੋਲੀ ਕਿਉਂ ਚਲਾਈ ਬਾਬਾ? ਮੈਂ ਆਉਂਦਿਆ ਸੀ ਕਿ ਗੋਲੀ ਕਿਉਂ ਚਲਾਈ? ਬਾਹਰ ਆ ਜਾ, ਜਿੰਦਾ ਤੋੜ ਛੇਤੀ, ਜਿੰਦਾ ਤੋੜ। ਟੁੱਟ ਗਿਆ, ਪਹਿਲੀ ਟੁੱਟ ਗਿਆ ਨਾ। ਉਹ ਬਾਬਾ ਜੀ ਸ਼ਾਂਤੀ, ਉਹ ਸ਼ਾਂਤੀਪੂਰਵਕ ਗੱਲ ਕਰ ਲੋ ਯਾਰ, ਕਾਦੀ ਗੱਲੋਂ ਤੁਸੀਂ ਖੂਨ ਖਰਾਬਾ ਕਰਨਾ। ਆ ਦੇਖੋ ਦੂਜੀ ਪਾਰਟੀ ਉੱਤੇ ਆ ਜੀ, ਆ ਦੂਜੀ ਪਾਰਟੀ ਉੱਤੇ ਆ ਜੀ, ਉਹ ਦੇਖੋ। ਥਾਣੇ ਲੈ ਕੇ ਚੱਲੋ, ਥਾਣੇ ਲੈ ਕੇ ਚੱਲੋ। ਰਿਵਾਲਵਰ ਖੋਲ ਨਾ, ਆਓ ਥੱਲੇ, ਸਾਡੀ ਮੂਨੇ ਕੋ ਆਓ ਹੁਣ ਥੱਲੇ ਆ। ਆ ਦੇਖੋ ਹਮਲਾ ਹੋ ਗਿਆ। ਆ ਦੇਖੋ ਦੂਜੇ ਟੀਮ ਦਾ ਹਮਲਾ ਹੋ ਗਿਆ, ਦੂਜੇ ਨਿਹੰਗਾਂ ਦਾ। ਮੈਂ ਦਿਖਾ ਰਿਹਾ ਇਹ, ਆ ਦੇਖੋ। ਤਰਸੇਮ ਸਿੰਘ ਜੀ। ਜਿਹੜਾ ਵਿਵਾਦ ਹੋਇਆ ਕੀ ਸਾਰਾ ਵਿਵਾਦ? ਇਹ ਵਿਵਾਦ ਇਹ ਹੋਇਆ ਜੀ ਵੀ ਇਹ ਆ ਕੇ ਮੇਰੇ ਕੋਲ ਧੱਕੇ ਨਾਲ ਕੰਨ ਤੇ ਪਿਸਤੌਲ ਰੱਖ ਕੇ ਤੇ ਮੇਰੇ ਕੋਲ ਇਹ ਜਗ੍ਹਾ ਲਿਖਾਉਂਦੇ ਸੀ ਤੇ ਮੈਨੂੰ ਕਹਿੰਦੇ ਸੀ ਵੀ ਜਗ੍ਹਾ ਇਹ ਖਾਲੀ ਕਰ ਦੇ। ਤੇ ਮੈਂ ਆ ਥੋੜਾ ਜਿਹਾ ਮਸਤਾਨਾ ਸਾਧ ਤੇ ਥੋੜਾ ਜਿਹਾ ਲੜਨਾ ਨਹੀਂ। ਮੇਰੇ 7ਵੇਂ ਪਾਤਸ਼ਾਹ ਹਰਿ ਸਾਹਿਬ ਜੀ ਨੇ ਜੰਗ ਨਹੀਂ ਕੀਤੀ, 6ਵੇਂ ਪਾਤਸ਼ਾਹ ਨੇ ਕੀਤੀ, 10ਵੇਂ ਪਾਤਸ਼ਾਹ ਨੇ ਕੀਤੀ ਆ। ਸਾਨੂੰ 7ਵੇਂ ਪਾਤਸ਼ਾਹ ਹਰਿ ਸਾਹਿਬ ਜੀ ਦੀ ਹੁਕਮ ਹੈ ਵੀ ਜੰਗ ਨਹੀਂ ਕਰਨੀ। ਇਹਨਾਂ ਨੇ ਆ ਕੇ ਧੱਕੇ ਨਾਲ ਮੇਰੇ ਕੋਲ ਸਾਈਨ ਕਰਾ ਕੇ
ਤੇ ਮੇਰਾ ਜਿਹੜਾ ਪੜਾ ਸੀ ਉਹ ਤੇ ਕਬਜ਼ਾ ਕਰਨਾ ਚਾਹਿਆ। ਮੈਨੂੰ ਥਾਣੇ ਸੱਦ ਲਿਆ ਤੇ ਮੁੜ ਕੇ ਮੇਰੇ ਪੜਾ ਤੇ ਆ ਕੇ ਕਬਜ਼ਾ ਚਲਾ ਕੇ ਗੋਲੀਆਂ ਚਲਾਈਆਂ। ਪਹਿਲਾਂ ਇਹਨੇ ਰਿਵਾਲਵਰ ਦਾ ਮਾਰਿਆ, ਇੱਕ ਮਿਸ ਹੋਇਆ, ਦੂਜਾ ਨੇ ਮਾਰਿਆ ਤਾਂ ਨੂੰ ਸਿੱਧਾ ਚੱਲਿਆ, ਮੁੜ ਕੇ ਇੱਕ 12 ਬੋਲ ਦਾ ਮਾਰਿਆ ਤੇ ਉਹ ਮੈਂ ਕੰਧ ਦੇ ਓਲੇ ਹੋ ਗਿਆ। ਮੇਰੇ ਕੋਲ ਜੋ ਮੈਂ ਕਿਸੇ ਨੂੰ ਮੈਂ ਸ਼੍ਰੋਮਣੀ ਕਮੇਟੀ ਦੇ ਕੋਲ ਮੇਰੀਆਂ ਰਸਤਾ ਲੱਗੀਆਂ, ਮੈਂ ਉਹ ਤੋਂ ਵੀ ਨਹੀਂ ਲੈਂਦਾ, ਮੈਂ ਕਦੋਂ ਨਹੀਂ ਲੈਂਦਾ। ਜੇ ਮੈਂ ਕਿਸੇ ਨੂੰ ਤੰਗ ਨਹੀਂ ਕਰਦਾ, ਮੈਂ ਆਪਣੇ ਮਜੇ ਦੇ ਵਿੱਚ ਭਗਤੀ ਕਰਦਾ ਤੇ ਬੂਹਾ ਜਦੋਂ ਉਦੋਂ ਖੁੱਲੂਗਾ ਜਦੋਂ ਮਹਾਰਾਜ ਦਾ ਜਿਹੜਾ ਇਹ ਪਹਿਰਾ ਚੱਲੇਗਾ। ਬਾਕੀ ਕੋਈ ਮੈਂ ਨਹੀਂ ਇੱਕ ਦੇਖ ਸਕਦਾ ਆ, ਹੋਰ ਕੋਈ ਨਸ਼ਾ ਨਹੀਂ, ਨਸ਼ਾ ਫੇਰ ਨਾਲ ਛੇਤਰ ਫੇਰਨਾ। ਉਹ ਜਸਵੀਰ ਸਿੰਘ ਨਿਹੰਗ ਸਿੰਘ ਕਿੱਥੇ ਦੇ ਰਹਿਣ ਵਾਲੇ? ਟਾਹਲੀ ਨੱਥੂ ਚਾਲ ਪਿੰਡ ਉਹਦਾ। ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਇਹ ਕਹਿੰਦੇ ਆ ਵੀ ਸ਼ਾਂਤੀ ਰਵੇ ਤੇ ਸਾਡਾ ਪੜਾ ਸਾਡੇ ਪਹਿਰੇ 'ਚ ਰਵੇ ਤੇ ਅਸੀਂ ਸੰਗਤਾਂ ਦੀ ਵਾਤੇ ਦੀ ਜਿਹੜੀ ਆ ਬਾਣੀ ਚਲਾ ਕੇ ਸੰਗਤਾਂ ਦਾ ਭਲਾ ਕਰੀਏ। ਸਾਡੀ ਕਿਸੇ ਨਾਲ ਲੜਾਈ ਨਹੀਂ ਆ, ਨਾ ਸਾਡੀ ਮਹੱਲੇ 'ਚ ਲੜਾਈ ਆ, ਨਾ ਕਿਸੇ ਨਾਲ ਸਾਡੀ ਲੜਾਈ, ਸਾਰਿਆਂ ਨਾਲ ਸਾਡਾ ਪ੍ਰੇਮ ਹੈ। ਸਾਧੂ ਬਿਨਾਂ ਦਰਬਾਰ ਨਹੀਂ, ਘੋੜ ਬਿਨਾਂ ਸਵਾਰ ਨਹੀਂ। ਸਾਧੂ ਦਰਬਾਰ ਵਿੱਚ ਆ ਕੇ ਬਾਣੀ ਪੜ੍ਹ ਕੇ ਸਭ ਦਾ ਭਲਾ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਰਿੰਪਲ ਸਿੰਘ। ਗੋਲੀ ਅਸੀਂ ਤੇ ਇੱਥੇ ਸ਼ਾਂਤੀ ਚਾਹੁੰਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਜਾਂ ਇਹਨਾਂ ਦਾ ਕਬਜ਼ਾ ਹੋਵੇ ਜਾਂ ਉਹਨਾਂ ਦਾ ਕਬਜ਼ਾ ਹੋਵੇ। ਅਸੀਂ ਕਹਿੰਦੇ ਕਿ ਇਹ ਖਾਲੀ ਹੋਵੇ ਮਕਾਨ, ਠੀਕ ਹੈ। ਇਹ ਨਾ ਇਹਨਾਂ ਦੇ ਜੋ ਪੈਸੇ ਬਣਦੇ ਲੈ ਲੈਣ ਤੇ ਜਿੱਥੇ ਗੁਰਦੁਆਰੇ ਨੂੰ ਦਾਨ ਕਰਨੇ ਪੈਸੇ ਉਹ ਕਰ ਦੇਣ, ਠੀਕ ਹੈ ਨਾ। ਇੱਥੇ ਕਈ ਕੁਝ ਹੋ ਰਿਹਾ, ਜਿੱਦਾਂ ਅੱਜ ਗੋਲੀ ਚੱਲ ਗਈ, ਅੱਜ ਲੜਾਈ ਹੋਈਗਾ, ਇਦਾਂ ਦਾ ਕਦੀ ਨਹੀਂ ਹੋਇਆ ਇਹ ਮਹੱਲੇ ਦੇ ਵਿੱਚ, ਕਦੀ ਵੀ ਨਹੀਂ। ਇਹ ਪਹਿਲੀ ਵਾਰ ਹੋਇਆ। ਅਸੀਂ ਇੱਥੇ ਘਰ ਤਾਂ ਲਿਆ ਸੀਗਾ ਅਤੇ ਸ਼ਾਂਤੀ ਸੀਗੀ, ਬਹੁਤ ਵਧੀਆ ਮਾਹੌਲ ਸੀਗਾ। ਲੇਕਿਨ ਇਦਾਂ ਦਾ ਮਾਹੌਲ ਹੋਊਗਾ ਅਸੀਂ ਵੀ ਕੋਠੀ ਵੇਚ ਕੇ ਜਾਵਾਂਗੇ ਇੱਥੋਂ। ਕੀ ਸੀਗਾ ਸਾਰਾ ਮਸਲਾ? ਦਸ਼ਮੇਸ਼ ਕਲੋਨੀ ਗਲੀ ਨੰਬਰ 4 ਦੇ ਵਿੱਚ ਇੱਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਦੇ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਕਬਜ਼ੇ ਦਾ ਰੌਲਾ ਹੋਇਆ ਜੀ, ਝਗੜਾ ਹੋਇਆ। ਉੱਥੇ ਗੋਲੀ ਚਲਾਈ, ਇੱਕ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਹੈਗਾ, ਉਹਨੇ ਗੋਲੀ ਚਲਾਈ। ਉਹਦੇ ਸਬੰਧ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਮੁਕੱਦਮਾ ਦਰਜ ਕਰ ਦਿੱਤਾ ਜੀ, ਕਾਰਵਾਈ ਕਰ ਦਿੱਤੀ ਹੈ। ਗੋਲੀ ਕਿਉਂ ਚਲਾਉਣ ਦੀ ਨੌਬਤ ਆ ਗਈ ਸੀ? ਕੀ ਗੱਲ ਹੋਈ ਸੀ? ਮਸਲਾ ਕੀ ਸੀ? ਕਬਜ਼ੇ ਨੂੰ ਲੈ ਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜੀ। ਮੁਹੱਲਾ ਵਾਸੀ ਜਿੱਦਾਂ ਕਹਿ ਰਿਹਾ ਕਿ ਇਹ ਆਏ ਦਿਨ ਇੱਦਾਂ ਦੇ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਸੀ ਉਸ ਘਰ ਜਗ੍ਹਾ ਨੂੰ ਲੈ ਕੇ। ਅੱਜ ਤੱਕ ਮੁਹੱਲੇ 'ਚੋਂ ਕਦੇ ਕਿਸੇ ਦੀ ਕੰਪਲੇਂਟ ਨਹੀਂ ਆਈ, ਹੋਰ ਕਿਸੇ ਦੀ ਕਦੇ ਕੋਈ ਕੰਪਲੇਂਟ ਨਹੀਂ ਆਈ। ਕੱਲ੍ਹ ਕੰਪਲੇਂਟ ਆਈ ਤੇ ਵਿਦਨ 5 ਮਿੰਟਸ ਪੁਲਿਸ ਉੱਥੇ ਪਹੁੰਚੀ ਹੈ, ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਤਾਂ ਨਹੀਂ ਕਿਸੇ ਹੋਰ ਦੋਸ਼ੀ ਦਾ ਨਾਮ ਵਗੈਰਾ? ਇੱਕ ਉਹਦੇ ਉੱਤੇ ਪਰਚਾ ਦਰਜ? ਫਿਲਹਾਲ ਹਾਲੇ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੀ। ਅੱਗੇ ਤਫਤੀਸ਼ ਦੇ ਵਿੱਚ ਜੇ ਕਿਸੇ ਹੋਰ ਦਾ ਨਾਮ ਸਾਹਮਣੇ ਆਊਗਾ ਤਾਂ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ। ਇਹ ਅੰਡਰ ਸੈਕਸ਼ਨ 307 ਤੇ ਆਰਮਸ ਐਕਟ ਦਾ ਵੀ ਹੈਗਾ। ਦੇਖੋ ਇੱਕ ਗਰੁੱਪ ਉਹ ਹੈ, ਹੋਰ ਵੀ ਇਕੱਠੇ ਹੋ ਰਹੇ ਆ ਤੇ ਇਧਰੋਂ ਦੂਜਾ ਗਰੁੱਪ ਹੈਗਾ ਇੱਧਰ ਅੰਦਰ ਵੜਿਆ ਹੋਇਆ, ਇੱਧਰ ਹੈਗੇ ਤੇ ਸਾਰੇ ਬੰਨੇ ਇਦਾਂ ਮਾਹੌਲ ਖਰਾਬ ਹੋਣ ਡਿਆ ਇੱਥੇ ਮਹੱਲੇ ਦਾ। ਆ ਦੇਖੋ ਕਿਦਾਂ ਉੱਤੋਂ ਦਾ ਨਹੀਂ ਦੇਖਦੇ ਪਏ ਤੇ ਸਾਰੇ ਜਣੇ ਮੂੰਹ ਬੰਨ ਕੇ ਇਹ ਅੰਦਰ ਘਰ ਦੇ ਅੰਦਰ ਹੈਗੇ ਆ ਕੁਛ, ਤੇ ਹੁਣ ਉਹ ਇਕੱਠੇ ਹੋ ਕੇ ਆ ਗਏ ਉਧਰੋਂ ਵੀ। ਨਹੀਂ ਕੋਈ ਗੱਲ ਨਹੀਂ, ਮੈਂ ਵੀਡੀਓ ਬਣਾਉਣਾ ਪਿਆ ਵਾਂ ਤੇ ਆ ਦੇਖੋ ਉਹ ਕਹਿੰਦੇ ਗੋਲੀ ਚਲਾਓ ਜਿਹੜੀ ਚਲਾਉਂਦੇ। ਬਾਬਾ ਗੋਲੀ ਚਲਾਈ ਕਿ ਨਹੀਂ? ਗੋਲੀ ਕਿਉਂ ਚਲਾਈ? ਗੋਲੀ ਕਿਉਂ ਚਲਾਈ ਬਾਬਾ? ਮੈਂ ਆਉਂਦਿਆ ਕਿ ਗੋਲੀ ਕਿਉਂ ਚਲਾਈ? ਬਾਹਰ ਆ ਜਾ, ਜਿੰਦਾ ਤੋੜ ਛੇਤੀ, ਜਿੰਦਾ ਤੋੜ। ਟੁੱਟ ਗਿਆ, ਪਹਿਲੀ ਟੁੱਟ ਗਿਆ ਨਾ। ਉਹ ਬਾਬਾ ਜੀ ਸ਼ਾਂਤੀਪੂਰਵਕ ਗੱਲ ਕਰ ਲੋ ਯਾਰ, ਕਾਦੀ ਗੱਲੋਂ ਤੁਸੀਂ ਖੂਨ ਖਰਾਬਾ ਕਰਨਾ। ਆ ਦੇਖੋ ਦੂਜੀ ਪਾਰਟੀ ਉੱਤੇ ਆ ਜੀ, ਆ ਦੂਜੀ ਪਾਰਟੀ ਉੱਤੇ ਆ ਜੀ, ਉਹ ਦੇਖੋ। ਥਾਣੇ ਲੈ ਕੇ ਚੱਲੋ, ਥਾਣੇ ਲੈ ਕੇ ਚੱਲੋ। ਰਿਵਾਲਵਰ ਖੋਲਦਾ, ਆਓ ਥੱਲੇ, ਸਾਡੀ ਮੂਨੇ ਕੋ ਆਓ ਹੁਣ ਥੱਲੇ ਆ। ਆ ਦੇਖੋ ਹਮਲਾ ਹੋ ਗਿਆ। ਆ ਦੇਖੋ ਦੂਜੇ ਟੀਮ ਦਾ ਹਮਲਾ ਹੋ ਗਿਆ, ਦੂਜੇ ਨਿਹੰਗਾਂ ਦਾ।
मैं दिखा रहा है देखो ਤਰਸੀਮ ਸਿੰਘ ਜੀ ਜਿਹੜਾ ਵਿਵਾਦ ਹੋਇਆ ਕੀ ਸਾਰਾ ਵਿਵਾਦ ਇਹ ਵਿਵਾਦ ਇਹ ਹੋਇਆ ਜੀ ਵੀ ਇਹ ਆ ਕੇ ਮੇਰੇ ਕੋਲ ਧੱਕੇ ਨਾਲ ਕੰਨ ਤੇ ਪਿਸਤੌਲ ਰੱਖ ਕੇ ਤੇ ਮੇਰੇ ਕੋਲ ਇਹ ਜਗ੍ਹਾ ਲਿਖਾਉਂਦੇ ਸੀ ਤੇ ਮੈਨੂੰ ਕਹਿੰਦੇ ਸੀ ਵੀ ਜਗ੍ਹਾ ਇਹ ਖਾਲੀ ਕਰ ਦੇ ਤੇ ਮੈਂ ਆ ਥੋੜਾ ਜਿਹਾ ਮਸਤਾਨਾ ਸਾਧ ਤੇ ਥੋੜਾ ਜਿਹਾ ਲੜਨਾ ਨਹੀਂ ਮੇਰੇ ਸੱਤਵੇਂ ਪਾਤਸ਼ਾਹ ਹਰਿ ਸਾਹਿਬ ਜੀ ਨੇ ਜੰਗ ਨਹੀਂ ਕੀਤੀ ਛੇਵੇਂ ਪਾਤਸ਼ਾਹ ਨੇ ਕੀਤੀ ਦਸਵੇਂ ਪਾਤਸ਼ਾਹ ਨੇ ਕੀਤੀ ਆ ਸਾਨੂੰ ਸੱਤਵੇਂ ਪਾਤਸ਼ਾਹ ਹਰਿ ਸਾਹਿਬ ਜੀ ਹੁਕਮ ਹੈ ਵੀ ਜੰਗ ਨਹੀਂ ਕਰਨੀ ਇਹਨਾਂ ਨੇ ਆ ਕੇ ਧੱਕੇ ਨਾਲ ਮੇਰੇ ਕੋਲ ਸੈਨ ਕਰਾ ਕੇ ਤੇ ਮੇਰਾ ਜਿਹੜਾ ਪੜਾਅ ਸੀ ਉਹ ਤੇ ਕਬਜ਼ਾ ਕਰਨਾ ਚਾਹਿਆ ਮੈਨੂੰ ਥਾਣੇ ਸੱਦ ਲਿਆ ਤੇ ਮੁੜ ਕੇ ਮੇਰੇ ਪੜਾਅ ਤੇ ਆ ਕੇ ਕਬਜ਼ਾ ਚਲਾ ਕੇ ਗੋਲੀਆਂ ਚਲਾਈਆਂ ਪਹਿਲਾਂ ਇਹਨੇ ਰਿਵਾਲਵਰ ਦਾ ਮਾਰਿਆ ਇੱਕ ਮਿਸ ਹੋਇਆ ਦੂਜਾ ਨੇ ਮਾਰਿਆ ਤਾਂ ਨੂੰ ਸਿੱਧਾ ਚੱਲਿਆ ਮੁੜ ਕੇ ਇੱਕ 12 ਬੋਲ ਦਾ ਮਾਰਿਆ ਤੇ ਉਹ ਮੈਂ ਕੰਧ ਦੇ ਓਲੇ ਹੋ ਗਿਆ ਮੇਰੇ ਕੋਲ ਜੋ ਮੈਂ ਕਿਹਨੂੰ ਮੈਂ ਸ਼੍ਰੋਮਣੀ ਕਮੇਟੀ ਦੇ ਕੋਲ ਮੇਰੀਆਂ ਰਾਤਾਂ ਲੱਗੀਆਂ ਮੈਂ ਉਹ ਤੋਂ ਵੀ ਨਹੀਂ ਲੈਂਦਾ ਮੈਂ ਕਦੋਂ ਨਹੀਂ ਲੈਂਦਾ ਜੇ ਮੈਂ ਕਿਸੇ ਨੂੰ ਤੰਗ ਨਹੀਂ ਕਰਦਾ ਮੈਂ ਆਪਣੇ ਮਜੇ ਦੇ ਵਿੱਚ ਭਗਤੀ ਕਰਦਾ ਤੇ ਬੂਹਾ ਜਦੋਂ ਉਦੋਂ ਖੁੱਲੂਗਾ ਜਦੋਂ ਮਹਾਰਾਜ ਦਾ ਜਿਹੜਾ ਇਹ ਪਹਿਰਾ ਚੱਲੇਗਾ ਬਾਕੀ ਕੋਈ ਮੈਂ ਨਹੀਂ ਇੱਕ ਦੇ ਵੀ ਸਕਦਾ ਆ ਹੋਰ ਕੋਈ ਨਸ਼ਾ ਨਹੀਂ ਨਸ਼ਾ ਫੇਰ ਨਾਲ ਛੇਤਰ ਫੇਰਦਾ ਉਹ ਜਸਵੀਰ ਸਿੰਘ ਨਿਹੰਗ ਸਿੰਘ ਕਿੱਥੇ ਦੇ ਰਹਿਣ ਵਾਲੇ ਟਾਲੀ ਨੱਥੂ ਚਾਲ ਪਿੰਡ ਉਹਦਾ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਇਹ ਕਹਿੰਦੇ ਆ ਵੀ ਸ਼ਾਂਤੀ ਰਵੇ ਤੇ ਸਾਡਾ ਪੜਾਅ ਸਾਡੇ ਪਹਿਰੇ 'ਚ ਰਵੇ ਤੇ ਅਸੀਂ ਸੰਗਤਾਂ ਦੀ ਵਾਤੇ ਦੀ ਜਿਹੜੀ ਆ ਬਾਣੀ ਚਲਾ ਕੇ ਸੰਗਤਾਂ ਦਾ ਭਲਾ ਕਰੀਏ ਸਾਡੀ ਕਿਸੇ ਨਾਲ ਲੜਾਈ ਨਹੀਂ ਆ ਨਾ ਸਾਡੀ ਮਹੱਲੇ 'ਚ ਲੜਾਈ ਆ ਨਾ ਕਿਸੇ ਨਾਲ ਸਾਡੀ ਲੜਾਈ ਸਾਰਿਆਂ ਨਾਲ ਸਾਡਾ ਪ੍ਰੇਮ ਹੈ ਸਾਧੂ ਬਿਨਾਂ ਦਰਬਾਰ ਨਹੀਂ ਘੋੜ ਬਿਨਾਂ ਸਵਾਰ ਨਹੀਂ ਸਾਧੂ ਦਰਬਾਰ ਵਿੱਚ ਆ ਕੇ ਬਾਣੀ ਪੜ੍ਹ ਕੇ ਸਭ ਦਾ ਭਲਾ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਰਿੰਪਲ ਸਿੰਘ ਗੋਲੀ ਇਹੀ ਤੇ ਇੱਥੇ ਸ਼ਾਂਤੀ ਚਾਹੁੰਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਜਾਂ ਇਹਨਾਂ ਦਾ ਕਬਜ਼ਾ ਹੋਵੇ ਜਾਂ ਉਹਨਾਂ ਦਾ ਕਬਜ਼ਾ ਹੋਵੇ ਅਸੀਂ ਕਹਿੰਦੇ ਕਿ ਇਹ ਖਾਲੀ ਹੋਵੇ ਮਕਾਨ ਠੀਕ ਹੈ ਇਹ ਨਾ ਇਹਨਾਂ ਦੇ ਜੋ ਪੈਸੇ ਬਣਦੇ ਲੈ ਲੈਣ ਤੇ ਜਿੱਥੇ ਗੁਰਦੁਆਰੇ ਨੂੰ ਦਾਨ ਕਰਨੇ ਪੈਸੇ ਉਹ ਕਰ ਦੇਣ ਠੀਕ ਹੈ ਨਾ ਇੱਥੇ ਕਈ ਕੁਝ ਹੋ ਰਿਹਾ ਜਿੱਦਾਂ ਅੱਜ ਗੋਲੀ ਚੱਲ ਗਈ ਅੱਜ ਲੜਾਈ ਹੋਈਗਾ ਇਦਾਂ ਦਾ ਕਦੀ ਨਹੀਂ ਹੋਇਆ ਇਹ ਮਹੱਲੇ ਦੇ ਵਿੱਚ ਕਦੀ ਵੀ ਨਹੀਂ ਇਹ ਪਹਿਲੀ ਵਾਰ ਹੋਇਆ ਅਸੀਂ ਇੱਥੇ ਘਰ ਤਾਂ ਲਿਆਏਗਾ ਅਤੇ ਸ਼ਾਂਤੀ ਸੀਗੀ ਬਹੁਤ ਵਧੀਆ ਮਾਹੌਲ ਸੀਗਾ ਲੇਕਿਨ ਇਦਾਂ ਦਾ ਮਾਹੌਲ ਹੋਊਗਾ ਅਸੀਂ ਵੀ ਕੋਠੀ ਵੇਚ ਕੇ ਜਾਵਾਂਗੇ ਇੱਥੋਂ ਕੀ ਸੀਗਾ ਸਾਰਾ ਮਸਲਾ ਦਸ਼ਮੇਸ਼ ਕਲੋਨੀ ਗਲੀ ਨੰਬਰ 4 ਦੇ ਵਿੱਚ ਇੱਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਦੇ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਕਬਜ਼ੇ ਦਾ ਰੌਲਾ ਹੋਇਆ ਜੀ ਝਗੜਾ ਹੋਇਆ ਉੱਥੇ ਗੋਲੀ ਚਲਾਈ ਇੱਕ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਹੈਗਾ ਉਹਨੇ ਗੋਲੀ ਚਲਾਈ ਉਹਦੇ ਸਬੰਧ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਮੁਕੱਦਮਾ ਦਰਜ ਕਰ ਦਿੱਤਾ ਜੀ ਕਾਰਵਾਈ ਕਰ ਦਿੱਤੀ ਹੈ ਗੋਲੀ ਕਿਉਂ ਚਲਾਉਣ ਦੀ ਨੌਬਤ ਆ ਗਈ ਸੀ ਕੀ ਗੱਲ ਹੋਈ ਸੀ ਮਸਲਾ ਕੀ ਸੀ ਕਬਜ਼ੇ ਨੂੰ ਲੈ ਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜੀ ਮੁਹੱਲਾ ਵਾਸੀ ਜਿੱਦਾਂ ਕਹਿ ਰਿਹਾ ਕਿ ਇਹ ਆਏ ਦਿਨ ਇਦਾਂ ਦੇ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਸੀ ਉਸ ਘਰ ਜਗ੍ਹਾ ਨੂੰ ਲੈ ਕੇ ਅੱਜ ਤੱਕ ਮੁਹੱਲੇ 'ਚੋਂ ਕਦੇ ਕਿਸੇ ਦੀ ਕੰਪਲੇਂਟ ਨਹੀਂ ਆਈ ਹੋਰ ਕਿਸੇ ਦੀ ਕਦੇ ਕੋਈ ਕੰਪਲੇਂਟ ਨਹੀਂ ਆਈ ਕੱਲ ਕੰਪਲੇਂਟ ਆਈ ਤੇ ਵਿਦਨ 5 ਮਿੰਟਸ ਪੁਲਿਸ ਉੱਥੇ ਪਹੁੰਚੀ ਹੈ ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਹੈ ਇਸ ਤੋਂ ਇਲਾਵਾ ਤਾਂ ਨਹੀਂ ਕਿਸੇ ਹੋਰ ਦੋਸ਼ੀ ਦਾ ਨਾਮ ਵਗੈਰਾ ਇੱਕੋ ਦੇ ਉੱਤੇ ਪਰਚਾ ਦਰਜ ਫਿਲਹਾਲ ਹਾਲੇ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੀ ਅੱਗੇ ਤਫਤੀਸ਼ ਦੇ ਵਿੱਚ ਜੇ ਕਿਸੇ ਹੋਰ ਦਾ ਨਾਮ ਸਾਹਮਣੇ ਆਊਗਾ ਤਾਂ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ ਇਹ ਅੰਡਰ ਸੈਕਸ਼ਨ 307 ਤੇ ਆਰਮਸ ਐਕਟ ਦਾ ਵੀ ਹੈਗਾ ਦੇਖੋ ਇੱਕ ਗਰੁੱਪ ਉਹ ਹੈ ਹੋਰ ਵੀ ਇਕੱਠੇ ਹੋ ਰਹੇ ਆ ਤੇ ਇਧਰੋਂ ਦੂਜਾ ਗਰੁੱਪ ਹੈਗਾ ਵਾ ਇੱਧਰ ਅੰਦਰ ਵੜਿਆ ਹੋਇਆ ਇੱਧਰ ਹੈਗੇ ਤੇ ਸਾਰੇ ਬੰਨੇ ਇਦਾਂ ਮਾਹੌਲ ਖਰਾਬ ਹੋਣ ਡਿਆ ਇੱਥੇ ਮਹੱਲੇ ਦਾ ਆ ਦੇਖੋ ਕਿਦਾਂ ਉੱਤੋਂ ਦਾ ਨਹੀਂ ਦੇਖਦੇ ਪਏ ਤੇ ਸਾਰੇ ਜਣੇ ਮੂੰਹ ਬੰਨ ਕੇ ਇਹ ਅੰਦਰ ਘਰ ਦੇ ਅੰਦਰ ਹੈਗੇ ਆ ਕੁਛ ਤੇ ਹੁਣ ਉਹ ਇਕੱਠੇ ਹੋ ਕੇ ਆ ਗਏ ਉਧਰੋਂ ਵੀ ਨਹੀਂ ਕੋਈ ਗੱਲ ਨਹੀਂ ਮੈਂ ਵੀਡੀਓ ਬਣਾਉਣਾ ਪਿਆ ਵਾਂ ਤੇ ਆ ਦੇਖੋ ਉਹ ਕਹਿੰਦੇ ਗੋਲੀ ਚਲਾਓ ਜਿਹੜੀ ਚਲਾਉਂਦੇ ਬਾਬਾ ਗੋਲੀ ਚਲਾਈ ਕਿ ਨਹੀਂ ਓਏ ਰਮਨ ਗੋਲੀ ਕਿਉਂ ਚਲਾਈ ਗੋਲੀ ਕਿਉਂ ਚਲਾਈ ਬਾਬਾ ਮੈਂ ਆਉਂਦਿਆ ਸੀ ਕਿ ਗੋਲੀ ਕਿਉਂ ਚਲਾਈ ਬਾਹਰ ਆ ਜਾ ਜਿੰਦਾ ਤੋੜ ਛੇਤੀ ਜਿੰਦਾ ਤੋੜ ਟੁੱਟ ਗਿਆ ਪਹਿਲੀ ਟੁੱਟ ਗਿਆ ਲੈ ਉਹ ਬਾਬਾ ਜੀ ਉਹ ਸ਼ਾਂਤੀਪੂਰਵਕ ਗੱਲ ਕਰ ਲੋ ਯਾਰ ਕਾਦੀ ਗੱਲੋਂ ਤੁਸੀਂ ਖੂਨ ਖਰਾਬਾ ਕਰਨਾ ਆ ਦੇਖੋ ਦੂਜੀ ਪਾਰਟੀ ਉੱਤੇ ਆ ਜੀ ਆ ਦੂਜੀ ਪਾਰਟੀ ਉੱਤੇ ਆ ਜੀ
ਉਹ ਦੇਖੋ ਓਏ ਥਾਣੇ ਲੈ ਕੇ ਚੱਲੋ ਓਏ ਥਾਣੇ ਲੈ ਕੇ ਚੱਲੋ ਰਿਵਾਲਵਰ ਖੋਲਦਾ ਆਓ ਥੱਲੇ ਸਾਡੀ ਮੂਨੇ ਕੋ ਆਓ ਹੁਣ ਥੱਲੇ ਆ ਆ ਦੇਖੋ ਹਮਲਾ ਹੋ ਗਿਆ। ਆ ਦੇਖੋ ਦੂਜੇ ਟੀਮ ਦਾ ਹਮਲਾ ਹੋ ਗਿਆ, ਦੂਜੇ ਨਿਹੰਗਾਂ ਦਾ। ਮੈਂ ਦਿਖਾ ਰਿਹਾ ਇਹ ਆ ਦੇਖੋ। ਤਰਸੀਮ ਸਿੰਘ ਜੀ, ਜਿਹੜਾ ਵਿਵਾਦ ਹੋਇਆ ਕੀ ਸਾਰਾ ਵਿਵਾਦ? ਇਹ ਵਿਵਾਦ ਇਹ ਹੋਇਆ ਜੀ ਵੀ ਇਹ ਆ ਕੇ ਮੇਰੇ ਕੋਲ ਧੱਕੇ ਨਾਲ ਕੰਨ ਤੇ ਪਿਸਤੌਲ ਰੱਖ ਕੇ ਤੇ ਮੇਰੇ ਕੋਲ ਇਹ ਜਗ੍ਹਾ ਲਿਖਾਉਂਦੇ ਸੀ ਤੇ ਮੈਨੂੰ ਕਹਿੰਦੇ ਸੀ ਵੀ ਜਗ੍ਹਾ ਇਹ ਖਾਲੀ ਕਰ ਦੇ। ਤੇ ਮੈਂ ਆ ਥੋੜਾ ਜਿਹਾ ਮਸਤਾਨਾ ਸਾਧ ਤੇ ਥੋੜਾ ਜਿਹਾ ਲੜਨਾ ਨਹੀਂ। ਮੇਰੇ ਸੱਤਵੇਂ ਪਾਤਸ਼ਾਹ ਹਰਿ ਸਾਹਿਬ ਜੀ ਨੇ ਜੰਗ ਨਹੀਂ ਕੀਤੀ, ਛੇਵੇਂ ਪਾਤਸ਼ਾਹ ਨੇ ਕੀਤੀ, 10ਵੇਂ ਪਾਤਸ਼ਾਹ ਨੇ ਕੀਤੀ ਆ। ਸਾਨੂੰ ਸੱਤਵੇਂ ਪਾਤਸ਼ਾਹ ਹਰਿ ਸਾਹਿਬ ਜੀ ਹੁਕਮ ਹੈ ਵੀ ਜੰਗ ਨਹੀਂ ਕਰਨੀ। ਇਹਨਾਂ ਨੇ ਆ ਕੇ ਧੱਕੇ ਨਾਲ ਮੇਰੇ ਕੋਲ ਸੈਨ ਕਰਾ ਕੇ ਤੇ ਮੇਰਾ ਜਿਹੜਾ ਪੜਾਅ ਸੀ ਉਹ 'ਤੇ ਕਬਜ਼ਾ ਕਰਨਾ ਚਾਹਿਆ। ਮੈਨੂੰ ਥਾਣੇ ਸੱਦ ਲਿਆ ਤੇ ਮੁੜ ਕੇ ਮੇਰੇ ਪੜਾਅ 'ਤੇ ਆ ਕੇ ਕਬਜ਼ਾ ਚਲਾ ਕੇ ਗੋਲੀਆਂ ਚਲਾਈਆਂ। ਪਹਿਲਾਂ ਇਹਨੇ ਰਿਵਾਲਵਰ ਦਾ ਮਾਰਿਆ, ਇੱਕ ਮਿਸ ਹੋਇਆ, ਦੂਜਾ ਇਹਨੇ ਮਾਰਿਆ ਤਾਂ ਨੂੰ ਸਿੱਧਾ ਚੱਲਿਆ। ਮੁੜ ਕੇ ਇੱਕ 12 ਬੋਲ ਦਾ ਮਾਰਿਆ ਤੇ ਉਹ ਮੈਂ ਕੰਧ ਦੇ ਓਲੇ ਹੋ ਗਿਆ। ਮੇਰੇ ਕੋਲ ਜੋ ਮੈਂ ਕਿਹਨੂੰ ਮੈਂ ਸ਼੍ਰੋਮਣੀ ਕਮੇਟੀ ਦੇ ਕੋਲ ਮੇਰੀਆਂ ਰਾਤਾਂ ਲੱਗੀਆਂ, ਮੈਂ ਉਹ ਤੋਂ ਵੀ ਨਹੀਂ ਲੈਂਦਾ, ਮੈਂ ਕਦੋਂ ਨਹੀਂ ਲੈਂਦਾ। ਜੇ ਮੈਂ ਕਿਸੇ ਨੂੰ ਤੰਗ ਨਹੀਂ ਕਰਦਾ, ਮੈਂ ਆਪਣੇ ਮਜੇ ਦੇ ਵਿੱਚ ਭਗਤੀ ਕਰਦਾ ਤੇ ਬੂਹਾ ਜਦੋਂ ਉਦੋਂ ਖੁੱਲੂਗਾ ਜਦੋਂ ਮਹਾਰਾਜ ਦਾ ਜਿਹੜਾ ਇਹ ਪਹਿਰਾ ਚੱਲੇਗਾ। ਬਾਕੀ ਕੋਈ ਮੈਂ ਨਹੀਂ ਇੱਕ ਦੇਖ ਸਕਦਾ ਆ, ਹੋਰ ਕੋਈ ਨਸ਼ਾ ਨਹੀਂ। ਨਸ਼ਾ ਫੇਰ ਨਾਲ ਛੇਤਰ ਫੇਰਦਾ। ਉਹ ਜਸਵੀਰ ਸਿੰਘ ਨਿਹੰਗ ਸਿੰਘ ਕਿੱਥੇ ਦੇ ਰਹਿਣ ਵਾਲੇ? ਕਾਲੀ ਨੱਥੂ ਚਾਲ ਪਿੰਡ ਉਹਦਾ। ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਇਹ ਕਹਿੰਦੇ ਆ ਵੀ ਸ਼ਾਂਤੀ ਰਵੇ ਤੇ ਸਾਡਾ ਪੜਾਅ ਸਾਡੇ ਪਹਿਰੇ 'ਚ ਰਵੇ ਤੇ ਅਸੀਂ ਸੰਗਤਾਂ ਦੀ ਵਾਤੇ ਦੀ ਜਿਹੜੀ ਆ ਬਾਣੀ ਚਲਾ ਕੇ ਸੰਗਤਾਂ ਦਾ ਭਲਾ ਕਰੀਏ। ਸਾਡੀ ਕਿਸੇ ਨਾਲ ਲੜਾਈ ਨਹੀਂ ਆ, ਨਾ ਸਾਡੀ ਮਹੱਲੇ 'ਚ ਲੜਾਈ ਆ, ਨਾ ਕਿਸੇ ਨਾਲ ਸਾਡੀ ਲੜਾਈ। ਸਾਰਿਆਂ ਨਾਲ ਸਾਡਾ ਪ੍ਰੇਮ ਹੈ। ਸਾਧੂ ਬਿਨਾਂ ਦਰਬਾਰ ਨਹੀਂ, ਘੋੜ ਬਿਨਾਂ ਸਵਾਰ ਨਹੀਂ। ਸਾਧੂ ਦਰਬਾਰ ਵਿੱਚ ਆ ਕੇ ਬਾਣੀ ਪੜ੍ਹ ਕੇ ਸਭ ਦਾ ਭਲਾ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਰਿੰਪਲ ਸਿੰਘ। ਰਿੰਪਲ ਜੀ, ਤੁਹਾਡੇ ਮਹੱਲੇ ਜਿਹੜੀ ਗੋਲੀ ਚੱਲੀ ਕੀ ਸਾਰਾ ਵਿਵਾਦ? ਗੋਲੀ ਇਹੀ ਤੇ ਇੱਥੇ ਸ਼ਾਂਤੀ ਚਾਹੁੰਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਜਾਂ ਇਹਨਾਂ ਦਾ ਕਬਜ਼ਾ ਹੋਵੇ ਜਾਂ ਉਹਨਾਂ ਦਾ ਕਬਜ਼ਾ ਹੋਵੇ। ਅਸੀਂ ਕਹਿੰਦੇ ਕਿ ਇਹ ਖਾਲੀ ਹੋਵੇ ਮਕਾਨ, ਠੀਕ ਹੈ। ਇਹ ਨਾ ਇਹਨਾਂ ਦੇ ਜੋ ਪੈਸੇ ਬਣਦੇ ਲੈ ਲੈਣ ਤੇ ਜਿੱਥੇ ਗੁਰਦੁਆਰੇ ਨੂੰ ਦਾਨ ਕਰਨੇ ਪੈਸੇ ਉਹ ਕਰ ਦੇਣ, ਠੀਕ ਹੈ ਨਾ। ਇੱਥੇ ਕਈ ਕੁਝ ਹੋ ਰਿਹਾ, ਜਿੱਦਾਂ ਅੱਜ ਗੋਲੀ ਚੱਲ ਗਈ ਆ, ਅੱਜ ਲੜਾਈ ਹੋਈ ਵਾ। ਇਦਾਂ ਦਾ ਕਦੀ ਨਹੀਂ ਹੋਇਆ ਇਹ ਮਹੱਲੇ ਦੇ ਵਿੱਚ, ਕਦੀ ਵੀ ਨਹੀਂ। ਇਹ ਪਹਿਲੀ ਵਾਰ ਹੋਇਆ। ਅਸੀਂ ਇੱਥੇ ਘਰ ਤਾਂ ਲਿਆਇਆ ਸੀਗਾ ਅਤੇ ਸ਼ਾਂਤੀ ਸੀਗੀ, ਬਹੁਤ ਵਧੀਆ ਮਾਹੌਲ ਸੀਗਾ। ਲੇਕਿਨ ਇਦਾਂ ਦਾ ਮਾਹੌਲ ਹੋਊਗਾ ਅਸੀਂ ਵੀ ਕੋਠੀ ਵੇਚ ਕੇ ਜਾਵਾਂਗੇ ਇੱਥੋਂ। ਕੀ ਸੀਗਾ ਸਾਰਾ ਮਸਲਾ? ਦਸ਼ਮੇਸ਼ ਕਲੋਨੀ ਗਲੀ ਨੰਬਰ 4 ਦੇ ਵਿੱਚ ਇੱਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਦੇ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਕਬਜ਼ੇ ਦਾ ਰੌਲਾ ਹੋਇਆ ਜੀ, ਝਗੜਾ ਹੋਇਆ। ਉੱਥੇ ਗੋਲੀ ਚਲਾਈ। ਇੱਕ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਹੈਗਾ, ਉਹਨੇ ਗੋਲੀ ਚਲਾਈ। ਉਹਦੇ ਸਬੰਧ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਮੁਕੱਦਮਾ ਦਰਜ ਕਰ ਦਿੱਤਾ ਜੀ, ਕਾਰਵਾਈ ਕਰ ਦਿੱਤੀ ਹੈ। ਗੋਲੀ ਕਿਉਂ ਚਲਾਉਣ ਦੀ ਨੌਬਤ ਆ ਗਈ ਸੀ? ਕੀ ਗੱਲ ਹੋਈ ਸੀ? ਮਸਲਾ ਕੀ ਸੀ? ਕਬਜ਼ੇ ਨੂੰ ਲੈ ਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜੀ। ਮੁਹੱਲਾ ਵਾਸੀ ਜਿੱਦਾਂ ਕਹਿ ਰਿਹਾ ਕਿ ਇਹ ਆਏ ਦਿਨ ਇੱਦਾਂ ਦੇ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਸੀ ਉਸ ਘਰ ਜਗ੍ਹਾ ਨੂੰ ਲੈ ਕੇ। ਅੱਜ ਤੱਕ ਮੁਹੱਲੇ 'ਚੋਂ ਕਦੇ ਕਿਸੇ ਦੀ ਕੰਪਲੇਂਟ ਨਹੀਂ ਆਈ, ਹੋਰ ਕਿਸੇ ਦੀ ਕਦੇ ਕੋਈ ਕੰਪਲੇਂਟ ਨਹੀਂ ਆਈ। ਕੱਲ੍ਹ ਕੰਪਲੇਂਟ ਆਈ ਤੇ ਵਿਦਨ 5 ਮਿੰਟਸ ਪੁਲਿਸ ਉੱਥੇ ਪਹੁੰਚੀ ਹੈ। ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਤਾਂ ਨਹੀਂ ਕਿਸੇ ਹੋਰ ਦੋਸ਼ੀ ਦਾ ਨਾਮ ਵਗੈਰਾ? ਇੱਕ ਉਹਦੇ ਉੱਤੇ ਪਰਚਾ ਦਰਜ? ਫਿਲਹਾਲ ਹਾਲੇ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੀ। ਅੱਗੇ ਤਫਤੀਸ਼ ਦੇ ਵਿੱਚ ਜੇ ਕਿਸੇ ਹੋਰ ਦਾ ਨਾਮ ਸਾਹਮਣੇ ਆਊਗਾ ਤਾਂ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ। ਇਹ ਅੰਡਰ ਸੈਕਸ਼ਨ 307 ਤੇ ਆਰਮਸ ਐਕਟ ਦਾ ਵੀ ਹੈਗਾ। ਦੇਖੋ ਇੱਕ ਗਰੁੱਪ ਉਹ ਹੈ, ਹੋਰ ਵੀ ਇਕੱਠੇ ਹੋ ਰਹੇ ਆ ਤੇ ਇਧਰੋਂ ਦੂਜਾ ਗਰੁੱਪ ਹੈਗਾ ਵਾ ਇੱਧਰ ਅੰਦਰ ਵੜਿਆ ਹੋਇਆ। ਇੱਧਰ ਹੈਗੇ ਤੇ ਸਾਰੇ ਬੰਨੇ ਇਦਾਂ ਮਾਹੌਲ ਖਰਾਬ ਹੋਣ ਡਿਆ ਇੱਥੇ ਮਹੱਲੇ ਦਾ। ਆ ਦੇਖੋ ਕਿਦਾਂ ਉੱਤੋਂ ਦਾ ਨਹੀਂ ਦੇਖਦੇ ਪਏ ਤੇ ਸਾਰੇ ਜਣੇ ਮੂੰਹ ਬੰਨ ਕੇ। ਇਹ ਅੰਦਰ ਘਰ ਦੇ ਅੰਦਰ ਹੈਗੇ ਆ ਕੁਛ ਤੇ ਹੁਣ ਉਹ ਇਕੱਠੇ ਹੋ ਕੇ ਆ ਗਏ ਉੱਧਰੋਂ ਵੀ। ਨਹੀਂ ਕੋਈ ਗੱਲ ਨਹੀਂ, ਮੈਂ ਵੀਡੀਓ ਬਣਾਉਣਾ ਪਿਆ ਵਾਂ ਤੇ ਆ ਦੇਖੋ ਉਹ ਕਹਿੰਦੇ ਗੋਲੀ ਚਲਾਓ ਜਿਹੜੀ ਚਲਾਉਂਦੇ। ਬਾਬਾ ਗੋਲੀ ਚਲਾਈ ਕਿ ਨਹੀਂ? ਗੋਲੀ ਕਿਉਂ ਚਲਾਈ? ਗੋਲੀ ਕਿਉਂ ਚਲਾਈ ਬਾਬਾ? ਮੈਂ ਆਉਂਦਿਆ ਸੀ ਗੋਲੀ ਕਿਉਂ ਚਲਾਈ? ਬਾਹਰ ਆ ਜਾ, ਜਿੰਦਾ ਤੋੜ ਛੇਤੀ।
ਉਹ ਬਾਬਾ ਜੀ ਸ਼ਾਂਤੀਪੂਰਵਕ ਗੱਲ ਕਰ ਲੋ ਯਾਰ, ਕਾਦੀ ਗੱਲੋਂ ਤੁਸੀਂ ਖੂਨ ਖਰਾਬਾ ਕਰਨਾ। ਆਹ ਦੇਖੋ ਦੂਜੀ ਪਾਰਟੀ ਉੱਤੇ ਆ ਜੀ, ਆ ਦੂਜੀ ਪਾਰਟੀ ਉੱਤੇ ਆ ਜੀ, ਉਹ ਦੇਖੋ। ਥਾਣੇ ਲੈ ਕੇ ਚੱਲੋ, ਥਾਣੇ ਲੈ ਕੇ ਚੱਲੋ। ਰਿਵਾਲਵਰ ਖੋਲਦਾ, ਆਓ ਥੱਲੇ। ਸਾਡੀ ਮੂਨੇ ਕੋ ਆਓ ਹੁਣ ਥੱਲੇ ਆ। ਆਹ ਦੇਖੋ ਹਮਲਾ ਹੋ ਗਿਆ। ਆਹ ਦੇਖੋ ਦੂਜੇ ਟੀਮ ਦਾ ਹਮਲਾ ਹੋ ਗਿਆ, ਦੂਜੇ ਨਿਹੰਗਾਂ ਦਾ। ਮੈਂ ਦਿਖਾ ਰਿਹਾ ਹੈ, ਆਹ ਦੇਖੋ। ਤਰਸੇਮ ਸਿੰਘ ਜੀ, ਇਹ ਵਿਵਾਦ ਇਹ ਹੋਇਆ ਜੀ ਵੀ ਇਹ ਆ ਕੇ ਮੇਰੇ ਕੋਲ ਧੱਕੇ ਨਾਲ ਕੰਨ ਤੇ ਪਿਸਤੌਲ ਰੱਖ ਕੇ ਤੇ ਮੇਰੇ ਕੋਲ ਇਹ ਜਗ੍ਹਾ ਲਿਖਾਉਂਦੇ ਸੀ ਤੇ ਮੈਨੂੰ ਕਹਿੰਦੇ ਸੀ ਵੀ ਜਗ੍ਹਾ ਇਹ ਖਾਲੀ ਕਰ ਦੇ। ਤੇ ਮੈਂ ਆ ਥੋੜਾ ਜਿਹਾ ਮਸਤਾਨਾ ਸਾਧ ਤੇ ਥੋੜਾ ਜਿਹਾ ਲੜਨਾ ਨਹੀਂ। ਮੇਰੇ ਸੱਤਵੇਂ ਪਾਤਸ਼ਾਹ ਹਰਿ ਸਾਹਿਬ ਜੀ ਨੇ ਜੰਗ ਨਹੀਂ ਕੀਤੀ, ਛੇਵੇਂ ਪਾਤਸ਼ਾਹ ਨੇ ਕੀਤੀ, 10ਵੇਂ ਪਾਤਸ਼ਾਹ ਨੇ ਕੀਤੀ ਆ। ਸਾਨੂੰ ਸੱਤਵੇਂ ਪਾਤਸ਼ਾਹ ਹਰਿ ਸਾਹਿਬ ਜੀ ਦੀ ਹੁਕਮ ਹੈ ਵੀ ਜੰਗ ਨਹੀਂ ਕਰਨੀ। ਇਹਨਾਂ ਨੇ ਆ ਕੇ ਧੱਕੇ ਨਾਲ ਮੇਰੇ ਕੋਲ ਸਾਈਨ ਕਰਾ ਕੇ ਤੇ ਮੇਰਾ ਜਿਹੜਾ ਪੜਾਅ ਸੀ ਉਹ 'ਤੇ ਕਬਜ਼ਾ ਕਰਨਾ ਚਾਹਿਆ। ਮੈਨੂੰ ਥਾਣੇ ਸੱਦ ਲਿਆ ਤੇ ਮੁੜ ਕੇ ਮੇਰੇ ਪੜਾਅ 'ਤੇ ਆ ਕੇ ਕਬਜ਼ਾ ਚਲਾ ਕੇ ਗੋਲੀਆਂ ਚਲਾਈਆਂ। ਪਹਿਲਾਂ ਇਹਨੇ ਰਿਵਾਲਵਰ ਦਾ ਮਾਰਿਆ, ਇੱਕ ਮਿਸ ਹੋਇਆ, ਦੂਜਾ ਨੇ ਮਾਰਿਆ ਤਾਂ ਨੂੰ ਸਿੱਧਾ ਚੱਲਿਆ। ਮੁੜ ਕੇ ਇੱਕ 12 ਬੋਲ ਦਾ ਮਾਰਿਆ ਤੇ ਉਹ ਮੈਂ ਕੰਧ ਦੇ ਓਲੇ ਹੋ ਗਿਆ। ਮੇਰੇ ਕੋਲ ਜੋ ਮੈਂ ਕਿਹਨੂੰ ਮੈਂ ਸ਼੍ਰੋਮਣੀ ਕਮੇਟੀ ਦੇ ਕੋਲ ਮੇਰੀਆਂ ਰਾਤਾਂ ਲੱਗੀਆਂ, ਮੈਂ ਉਹ ਤੋਂ ਵੀ ਨਹੀਂ ਲੈਂਦਾ, ਮੈਂ ਕਦੋਂ ਨਹੀਂ ਲੈਂਦਾ। ਜੇ ਮੈਂ ਕਿਸੇ ਨੂੰ ਤੰਗ ਨਹੀਂ ਕਰਦਾ, ਮੈਂ ਆਪਣੇ ਮਜੇ ਦੇ ਵਿੱਚ ਭਗਤੀ ਕਰਦਾ ਤੇ ਬੂਹਾ ਜਦੋਂ ਉਦੋਂ ਖੁੱਲੂਗਾ ਜਦੋਂ ਮਹਾਰਾਜ ਦਾ ਜਿਹੜਾ ਇਹ ਪਹਿਰਾ ਚੱਲੇਗਾ। ਬਾਕੀ ਕੋਈ ਮੈਂ ਨਹੀਂ, ਇੱਕ ਦੇਖ ਸਕਦਾ ਆ, ਹੋਰ ਕੋਈ ਨਸ਼ਾ ਨਹੀਂ। ਨਸ਼ਾ ਫੇਰਨ ਨਾਲ ਛੇਤਰ ਫੇਰਨਾ। ਉਹ ਜਸਵੀਰ ਸਿੰਘ ਨਿਹੰਗ ਸਿੰਘ, ਕਿੱਥੇ ਦੇ ਰਹਿਣ ਵਾਲੇ? ਟਾਹਲੀ ਨੱਥੂ ਚਾਲ ਪਿੰਡ ਉਹਦਾ। ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਇਹ ਕਹਿੰਦੇ ਹਾਂ ਵੀ ਸ਼ਾਂਤੀ ਰਵੇ ਤੇ ਸਾਡਾ ਪੜਾਅ ਸਾਡੇ ਪਹਿਰੇ 'ਚ ਰਵੇ ਤੇ ਅਸੀਂ ਸੰਗਤਾਂ ਦੀ ਵਾਤੇ ਦੀ ਜਿਹੜੀ ਆ ਬਾਣੀ ਚਲਾ ਕੇ ਸੰਗਤਾਂ ਦਾ ਭਲਾ ਕਰੀਏ। ਸਾਡੀ ਕਿਸੇ ਨਾਲ ਲੜਾਈ ਨਹੀਂ ਆ, ਨਾ ਸਾਡੀ ਮਹੱਲੇ 'ਚ ਲੜਾਈ ਆ, ਨਾ ਕਿਸੇ ਨਾਲ ਸਾਡੀ ਲੜਾਈ। ਸਾਰਿਆਂ ਨਾਲ ਸਾਡਾ ਪ੍ਰੇਮ ਹੈ। ਸਾਧੂ ਬਿਨਾਂ ਦਰਬਾਰ ਨਹੀਂ, ਘੋੜ ਬਿਨਾਂ ਸਵਾਰ ਨਹੀਂ। ਸਾਧੂ ਦਰਬਾਰ ਵਿੱਚ ਆ ਕੇ ਬਾਣੀ ਪੜ੍ਹ ਕੇ ਸਭ ਦਾ ਭਲਾ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਰਿੰਪਲ ਸਿੰਘ ਗੋਲੀ ਇਹੀ ਤੇ ਇੱਥੇ ਸ਼ਾਂਤੀ ਚਾਹੁੰਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਜਾਂ ਇਹਨਾਂ ਦਾ ਕਬਜ਼ਾ ਹੋਵੇ ਜਾਂ ਉਹਨਾਂ ਦਾ ਕਬਜ਼ਾ ਹੋਵੇ। ਅਸੀਂ ਕਹਿੰਦੇ ਕਿ ਇਹ ਖਾਲੀ ਹੋਵੇ ਮਕਾਨ, ਠੀਕ ਹੈ। ਇਹ ਨਾ ਇਹਨਾਂ ਦੇ ਜੋ ਪੈਸੇ ਬਣਦੇ ਲੈ ਲੈਣ ਤੇ ਜਿੱਥੇ ਗੁਰਦੁਆਰੇ ਨੂੰ ਦਾਨ ਕਰਨੇ ਪੈਸੇ ਉਹ ਕਰ ਦੇਣ, ਠੀਕ ਹੈ ਨਾ। ਇੱਥੇ ਕਈ ਕੁਝ ਹੋ ਰਿਹਾ, ਜਿੱਦਾਂ ਅੱਜ ਗੋਲੀ ਚੱਲ ਗਈ ਆ, ਅੱਜ ਲੜਾਈ ਹੋਈ ਵਾ। ਇਦਾਂ ਦਾ ਕਦੀ ਨਹੀਂ ਹੋਇਆ ਇਹ ਮਹੱਲੇ ਦੇ ਵਿੱਚ, ਕਦੀ ਵੀ ਨਹੀਂ। ਇਹ ਪਹਿਲੀ ਵਾਰ ਹੋਇਆ। ਅਸੀਂ ਉੱਥੇ ਘਰ ਤਾਂ ਲਿਆ ਸੀਗਾ ਅਤੇ ਸ਼ਾਂਤੀ ਸੀਗੀ, ਬਹੁਤ ਵਧੀਆ ਮਾਹੌਲ ਸੀਗਾ। ਲੇਕਿਨ ਇਦਾਂ ਦਾ ਮਾਹੌਲ ਹੋਊਗਾ ਅਸੀਂ ਵੀ ਕੋਠੀ ਵੇਚ ਕੇ ਜਾਵਾਂਗੇ ਇੱਥੋਂ। ਕੀ ਸੀਗਾ ਸਾਰਾ ਮਸਲਾ? ਦਸ਼ਮੇਸ਼ ਕਲੋਨੀ ਗਲੀ ਨੰਬਰ 4 ਦੇ ਵਿੱਚ ਇੱਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਦੇ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਕਬਜ਼ੇ ਦਾ ਰੌਲਾ ਹੋਇਆ ਜੀ, ਝਗੜਾ ਹੋਇਆ। ਉੱਥੇ ਗੋਲੀ ਚਲਾਈ। ਇੱਕ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਹੈਗਾ, ਉਹਨੇ ਗੋਲੀ ਚਲਾਈ। ਉਹਦੇ ਸਬੰਧ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਮੁਕੱਦਮਾ ਦਰਜ ਕਰ ਦਿੱਤਾ ਜੀ, ਕਾਰਵਾਈ ਕਰ ਦਿੱਤੀ। ਗੋਲੀ ਕਿਉਂ ਚਲਾਉਣ ਦੀ ਨੌਬਤ ਆ ਗਈ ਸੀ? ਕੀ ਗੱਲ ਹੋਈ ਸੀ? ਮਸਲਾ ਕੀ ਸੀ? ਕਬਜ਼ੇ ਨੂੰ ਲੈ ਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜੀ। ਮੁਹੱਲਾ ਵਾਸੀ ਜਿੱਦਾਂ ਕਹਿ ਰਿਹਾ ਕਿ ਇਹ ਆਏ ਦਿਨ ਇਦਾਂ ਦੇ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਸੀ ਉਸ ਘਰ ਜਗ੍ਹਾ ਨੂੰ ਲੈ ਕੇ। ਅੱਜ ਤੱਕ ਮੁਹੱਲੇ 'ਚੋਂ ਕਦੇ ਕਿਸੇ ਦੀ ਕੰਪਲੇਂਟ ਨਹੀਂ ਆਈ, ਹੋਰ ਕਿਸੇ ਦੀ ਕਦੇ ਕੋਈ ਕੰਪਲੇਂਟ ਨਹੀਂ ਆਈ। ਕੱਲ੍ਹ ਕੰਪਲੇਂਟ ਆਈ ਤੇ ਵਿਦਨ 5 ਮਿੰਟਸ ਪੁਲਿਸ ਉੱਥੇ ਪਹੁੰਚੀ ਹੈ, ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਤਾਂ ਨਹੀਂ ਕਿਸੇ ਹੋਰ ਦੋਸ਼ੀ ਦਾ ਨਾਮ ਵਗੈਰਾ? ਇੱਕ ਉਹਦੇ ਉੱਤੇ ਪਰਚਾ ਦਰਜ? ਫਿਲਹਾਲ ਹਾਲੇ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੀ। ਅੱਗੇ ਤਫਤੀਸ਼ ਦੇ ਵਿੱਚ ਜੇ ਕਿਸੇ ਹੋਰ ਦਾ ਨਾਮ ਸਾਹਮਣੇ ਆਊਗਾ ਤਾਂ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ। ਇਹ ਅੰਡਰ ਸੈਕਸ਼ਨ 307 ਤੇ ਆਰਮਸ ਐਕਟ ਦਾ ਵੀ ਹੈਗਾ। ਦੇਖੋ ਇੱਕ ਗਰੁੱਪ ਉਹ ਹੈ, ਹੋਰ ਵੀ ਇਕੱਠੇ ਹੋ ਰਹੇ ਆ ਤੇ ਇਧਰੋਂ ਦੂਜਾ ਗਰੁੱਪ ਹੈਗਾ ਵਾ ਇੱਧਰ ਅੰਦਰ ਵੜਿਆ ਹੋਇਆ, ਇੱਧਰ ਹੈਗੇ ਤੇ ਸਾਰੇ ਬੰਨੇ ਇਦਾਂ ਮਾਹੌਲ ਖਰਾਬ ਹੋਣ ਡਿਆ ਇੱਥੇ ਮਹੱਲੇ ਦਾ। ਆ ਦੇਖੋ ਕਿਦਾਂ ਉੱਤੋਂ ਦਾ ਨਹੀਂ ਦੇਖਦੇ ਪਏ ਤੇ ਸਾਰੇ ਜਣੇ ਮੂੰਹ ਬੰਨ ਕੇ ਇਹ ਅੰਦਰ ਘਰ ਦੇ ਅੰਦਰ ਹੈਗੇ ਆ ਕੁਛ ਤੇ ਹੁਣ ਉਹ ਇਕੱਠੇ ਹੋ ਕੇ ਆ ਗਏ ਉਧਰੋਂ ਵੀ। ਨਹੀਂ ਕੋਈ ਗੱਲ ਨਹੀਂ, ਮੈਂ ਵੀਡੀਓ ਬਣਾਉਣਾ ਪਿਆ ਵਾਂ ਤੇ ਆ ਦੇਖੋ ਉਹ ਕਹਿੰਦੇ ਗੋਲੀ ਚਲਾਓ ਜਿਹੜੀ ਚਲਾਉਂਦੇ।
ਮੁੰਡੇ ਦੀ ਕੁੜੀ ਕੋਲ ਕੁੜੀ ਨਹੀਂ ਗਈ ਮੁੰਡੇ ਤੇ ਬਾਬਾ ਗੋਲੀ ਚਲਾਈ ਕਿ ਨਹੀਂ ਓਏ ਰਮਨ ਗੋਲੀ ਕਿਉਂ ਚਲਾਈ ਗੋਲੀ ਕਿਉਂ ਚਲਾਈ ਬਾਬਾ ਮੈਂ ਆਉਂਦਿਆ ਸੀ ਗੋਲੀ ਕਿਉਂ ਚਲਾਈ ਬਾਹਰ ਆ ਜਾ ਜਿੰਦਾ ਤੋੜ ਛੇਤੀ ਦੇਖੋ ਨਾ ਜਿੰਦਾ ਤੋੜ ਟੁੱਟ ਗਿਆ ਪਹਿਲੀ ਟੁੱਟ ਗਿਆ ਲੈ ਉਹ ਬਾਬਾ ਜੀ ਉਹ ਸ਼ਾਂਤੀਪੂਰਵਕ ਗੱਲ ਕਰ ਲੋ ਯਾਰ, ਕਾਦੀ ਗੱਲੋਂ ਤੁਸੀਂ ਖੂਨ ਖਰਾਬਾ ਕਰਨਾ। ਆ ਦੇਖੋ ਦੂਜੀ ਪਾਰਟੀ ਉੱਤੇ ਆ ਜੀ, ਆ ਦੂਜੀ ਪਾਰਟੀ ਉੱਤੇ ਆ ਜੀ, ਉਹ ਦੇਖੋ। ਓਏ ਥਾਣੇ ਲੈ ਕੇ ਚੱਲੋ ਓਏ ਥਾਣੇ ਲੈ ਕੇ ਚੱਲੋ ਰਿਵਾਲਵਰ ਖੋਲ ਨਾ ਆਓ ਥੱਲੇ ਸਾਡੀ ਮੂਨੇ ਕੋ ਆਓ ਹੁਣ ਥੱਲੇ ਆ ਆ ਦੇਖੋ ਹਮਲਾ ਹੋ ਗਿਆ। ਆ ਦੇਖੋ ਦੂਜੇ ਟੀਮ ਦਾ ਹਮਲਾ ਹੋ ਗਿਆ, ਦੂਜੇ ਨਿਹੰਗਾਂ ਦਾ। ਮੈਂ ਦਿਖਾ ਰਿਹਾ ਹੈ, ਆ ਦੇਖੋ। ਤਰਸੇਮ ਸਿੰਘ ਜੀ, ਇਹ ਵਿਵਾਦ ਇਹ ਹੋਇਆ ਜੀ ਵੀ ਇਹ ਆ ਕੇ ਮੇਰੇ ਕੋਲ ਧੱਕੇ ਨਾਲ ਕੰਨ ਤੇ ਪਿਸਤੌਲ ਰੱਖ ਕੇ ਤੇ ਮੇਰੇ ਕੋਲ ਇਹ ਜਗ੍ਹਾ ਲਿਖਾਉਂਦੇ ਸੀ ਤੇ ਮੈਨੂੰ ਕਹਿੰਦੇ ਸੀ ਵੀ ਜਗ੍ਹਾ ਇਹ ਖਾਲੀ ਕਰ ਦੇ। ਤੇ ਮੈਂ ਆ ਥੋੜਾ ਜਿਹਾ ਮਸਤਾਨਾ ਸਾਧ ਤੇ ਥੋੜਾ ਜਿਹਾ ਲੜਨਾ ਨਹੀਂ। ਮੇਰੇ 7ਵੇਂ ਪਾਤਸ਼ਾਹ ਹਰਿ ਸਾਹਿਬ ਜੀ ਨੇ ਜੰਗ ਨਹੀਂ ਕੀਤੀ, 6ਵੇਂ ਪਾਤਸ਼ਾਹ ਨੇ ਕੀਤੀ, 10ਵੇਂ ਪਾਤਸ਼ਾਹ ਨੇ ਕੀਤੀ ਆ। ਸਾਨੂੰ 7ਵੇਂ ਪਾਤਸ਼ਾਹ ਹਰਿ ਸਾਹਿਬ ਜੀ ਦੀ ਹੁਕਮ ਹੈ ਵੀ ਜੰਗ ਨਹੀਂ ਕਰਨੀ। ਇਹਨਾਂ ਨੇ ਆ ਕੇ ਧੱਕੇ ਨਾਲ ਮੇਰੇ ਕੋਲ ਸਾਈਨ ਕਰਾ ਕੇ ਤੇ ਮੇਰਾ ਜਿਹੜਾ ਪੜਾਅ ਸੀ ਉਹ ਤੇ ਕਬਜ਼ਾ ਕਰਨਾ ਚਾਹਿਆ। ਮੈਨੂੰ ਥਾਣੇ ਸੱਦ ਲਿਆ ਤੇ ਮੁੜ ਕੇ ਮੇਰੇ ਪੜਾਅ ਤੇ ਆ ਕੇ ਕਬਜ਼ਾ ਚਲਾ ਕੇ ਗੋਲੀਆਂ ਚਲਾਈਆਂ। ਪਹਿਲਾਂ ਇਹਨੇ ਰਿਵਾਲਵਰ ਦਾ ਮਾਰਿਆ, ਇੱਕ ਮਿਸ ਹੋਇਆ, ਦੂਜਾ ਉਹਨੇ ਮਾਰਿਆ ਤਾਂ ਨੂੰ ਸਿੱਧਾ ਚੱਲਿਆ, ਮੁੜ ਕੇ ਇੱਕ 12 ਬੋਲ ਦਾ ਮਾਰਿਆ ਤੇ ਉਹ ਮੈਂ ਕੰਧ ਦੇ ਓਲੇ ਹੋ ਗਿਆ। ਮੇਰੇ ਕੋਲ ਜੋ ਮੈਂ ਕਿਸੇ ਨੂੰ ਮੈਂ ਸ਼੍ਰੋਮਣੀ ਕਮੇਟੀ ਦੇ ਕੋਲ ਮੇਰੀਆਂ ਰਾਤਾਂ ਲੱਗੀਆਂ, ਮੈਂ ਉਹ ਤੋਂ ਵੀ ਨਹੀਂ ਲੈਂਦਾ, ਮੈਂ ਕਦੋਂ ਨਹੀਂ ਲੈਂਦਾ। ਜੇ ਮੈਂ ਕਿਸੇ ਨੂੰ ਤੰਗ ਨਹੀਂ ਕਰਦਾ, ਮੈਂ ਆਪਣੇ ਮਸਜਿਦ ਦੇ ਵਿੱਚ ਭਗਤੀ ਕਰਦਾ ਤੇ ਬੂਹਾ ਜਦੋਂ ਉਦੋਂ ਖੁੱਲੂਗਾ ਜਦੋਂ ਮਹਾਰਾਜ ਦਾ ਜਿਹੜਾ ਇਹ ਪਹਿਰਾ ਚੱਲੇਗਾ। ਬਾਕੀ ਕੋਈ ਮੈਂ ਨਹੀਂ ਇੱਕ ਦੇਖ ਸਕਦਾ ਆ, ਹੋਰ ਕੋਈ ਨਸ਼ਾ ਨਹੀਂ, ਨਸ਼ਾ ਫੇਰ ਨਾਲ ਛੇਤਰ ਫੇਰਨਾ। ਉਹ ਜਸਵੀਰ ਸਿੰਘ ਨਿਹੰਗ ਸਿੰਘ ਕਿੱਥੇ ਦੇ ਰਹਿਣ ਵਾਲੇ? ਟਾਹਲੀ ਨੱਥੂ ਚਾਲ ਪਿੰਡ ਉਹਦਾ। ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਇਹ ਕਹਿੰਦੇ ਹਾਂ ਵੀ ਸ਼ਾਂਤੀ ਰਵੇ ਤੇ ਸਾਡਾ ਪੜਾਅ ਸਾਡੇ ਪਹਿਰੇ 'ਚ ਰਵੇ ਤੇ ਅਸੀਂ ਸੰਗਤਾਂ ਦੀ ਵਾਤੇ ਦੀ ਜਿਹੜੀ ਆ ਬਾਣੀ ਚਲਾ ਕੇ ਸੰਗਤਾਂ ਦਾ ਭਲਾ ਕਰੀਏ। ਸਾਡੀ ਕਿਸੇ ਨਾਲ ਲੜਾਈ ਨਹੀਂ ਆ, ਨਾ ਸਾਡੀ ਮਹੱਲੇ 'ਚ ਲੜਾਈ ਆ, ਨਾ ਕਿਸੇ ਨਾਲ ਸਾਡੀ ਲੜਾਈ, ਸਾਰਿਆਂ ਨਾਲ ਸਾਡਾ ਪ੍ਰੇਮ ਹੈ। ਸਾਧੂ ਬਿਨਾਂ ਦਰਬਾਰ ਨਹੀਂ, ਘੋੜ ਬਿਨਾਂ ਸਵਾਰ ਨਹੀਂ। ਸਾਧੂ ਦਰਬਾਰ ਵਿੱਚ ਆ ਕੇ ਬਾਣੀ ਪੜ੍ਹ ਕੇ ਸਭ ਦਾ ਭਲਾ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਰਿੰਪਲ ਸਿੰਘ। ਰਿੰਪਲ ਜੀ, ਤੁਹਾਡੇ ਮਹੱਲੇ ਜਿਹੜੀ ਗੋਲੀ ਚੱਲੀ ਕੀ ਸਾਰਾ ਵਿਵਾਦ? ਗੋਲੀ ਇਹੀ ਤੇ ਇੱਥੇ ਸ਼ਾਂਤੀ ਚਾਹੁੰਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਜਾਂ ਇਹਨਾਂ ਦਾ ਕਬਜ਼ਾ ਹੋਵੇ ਜਾਂ ਉਹਨਾਂ ਦਾ ਕਬਜ਼ਾ ਹੋਵੇ। ਅਸੀਂ ਕਹਿੰਦੇ ਕਿ ਇਹ ਖਾਲੀ ਹੋਵੇ ਮਕਾਨ, ਠੀਕ ਹੈ। ਇਹ ਨਾ ਇਹਨਾਂ ਦੇ ਜੋ ਪੈਸੇ ਬਣਦੇ ਲੈ ਲੈਣ ਤੇ ਜਿੱਥੇ ਗੁਰਦੁਆਰੇ ਨੂੰ ਦਾਨ ਕਰਨੇ ਪੈਸੇ ਉਹ ਕਰ ਦੇਣ, ਠੀਕ ਹੈ ਨਾ। ਇੱਥੇ ਕਈ ਕੁਝ ਹੋ ਰਿਹਾ, ਜਿੱਦਾਂ ਅੱਜ ਗੋਲੀ ਚੱਲ ਗਈ, ਅੱਜ ਲੜਾਈ ਹੋਈਗਾ, ਇਦਾਂ ਦਾ ਕਦੀ ਨਹੀਂ ਹੋਇਆ ਇਹ ਮਹੱਲੇ ਦੇ ਵਿੱਚ, ਕਦੀ ਵੀ ਨਹੀਂ। ਇਹ ਪਹਿਲੀ ਵਾਰ ਹੋਇਆ। ਅਸੀਂ ਇੱਥੇ ਘਰ ਤਾਂ ਲਿਆ ਸੀਗਾ ਅਤੇ ਸ਼ਾਂਤੀ ਸੀਗੀ, ਬਹੁਤ ਵਧੀਆ ਮਾਹੌਲ ਸੀਗਾ। ਲੇਕਿਨ ਇਦਾਂ ਦਾ ਮਾਹੌਲ ਹੋਊਗਾ ਅਸੀਂ ਵੀ ਕੋਠੀ ਵੇਚ ਕੇ ਜਾਵਾਂਗੇ ਇੱਥੋਂ। ਕੀ ਸੀਗਾ ਸਾਰਾ ਮਸਲਾ? ਦਸ਼ਮੇਸ਼ ਕਲੋਨੀ ਗਲੀ ਨੰਬਰ 4 ਦੇ ਵਿੱਚ ਇੱਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਦੇ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਕਬਜ਼ੇ ਦਾ ਰੌਲਾ ਹੋਇਆ ਜੀ, ਝਗੜਾ ਹੋਇਆ। ਉੱਥੇ ਗੋਲੀ ਚਲਾਈ, ਇੱਕ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਹੈਗਾ, ਉਹਨੇ ਗੋਲੀ ਚਲਾਈ। ਉਹਦੇ ਸਬੰਧ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਮੁਕੱਦਮਾ ਦਰਜ ਕਰ ਦਿੱਤਾ ਜੀ, ਕਾਰਵਾਈ ਕਰ ਦਿੱਤੀ ਹੈ। ਗੋਲੀ ਕਿਉਂ ਚਲਾਉਣ ਦੀ ਨੌਬਤ ਆ ਗਈ ਸੀ? ਕੀ ਗੱਲ ਹੋਈ ਸੀ? ਮਸਲਾ ਕੀ ਸੀ? ਕਬਜ਼ੇ ਨੂੰ ਲੈ ਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜੀ। ਮੁਹੱਲਾ ਵਾਸੀ ਜਿੱਦਾਂ ਕਹਿ ਰਿਹਾ ਕਿ ਇਹ ਆਏ ਦਿਨ ਇੱਦਾਂ ਦੇ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਸੀ ਉਸ ਘਰ ਜਗ੍ਹਾ ਨੂੰ ਲੈ ਕੇ। ਅੱਜ ਤੱਕ ਮੁਹੱਲੇ 'ਚੋਂ ਕਦੇ ਕਿਸੇ ਦੀ ਕੰਪਲੇਂਟ ਨਹੀਂ ਆਈ, ਹੋਰ ਕਿਸੇ ਦੀ ਕਦੇ ਕੋਈ ਕੰਪਲੇਂਟ ਨਹੀਂ ਆਈ। ਕੱਲ੍ਹ ਕੰਪਲੇਂਟ ਆਈ ਤੇ ਵਿਦਨ 5 ਮਿੰਟਸ ਪੁਲਿਸ ਉੱਥੇ ਪਹੁੰਚੀ ਹੈ, ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਤਾਂ ਨਹੀਂ ਕਿਸੇ ਹੋਰ ਦੋਸ਼ੀ ਦਾ ਨਾਮ ਵਗੈਰਾ? ਇੱਕ ਉਹਦੇ ਉੱਤੇ ਪਰਚਾ ਦਰਜ? ਫਿਲਹਾਲ ਹਾਲੇ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੀ। ਅੱਗੇ ਤਫਤੀਸ਼ ਦੇ ਵਿੱਚ ਜੇ ਕਿਸੇ ਹੋਰ ਦਾ ਨਾਮ ਸਾਹਮਣੇ ਆਊਗਾ ਤਾਂ ਉਹਨੂੰ ਵੀ ਨਾਮ ਦਰਜ ਕੀਤਾ ਜਾਊਗਾ। ਇਹ ਅੰਡਰ ਸੈਕਸ਼ਨ 307 ਤੇ ਆਰਮਸ ਐਕਟ ਦਾ ਵੀ ਹੈਗਾ। ਦੇਖੋ ਇੱਕ ਗਰੁੱਪ ਉਹ ਹੈ, ਹੋਰ ਵੀ ਇਕੱਠੇ ਹੋ ਰਹੇ ਆ ਤੇ ਇਧਰੋਂ ਦੂਜਾ ਗਰੁੱਪ ਹੈਗਾ ਵਾ ਇੱਧਰ ਅੰਦਰ ਵੜਿਆ ਹੋਇਆ, ਇੱਧਰ ਹੈਗੇ ਤੇ ਸਾਰੇ ਬੰਨੇ ਇੱਦਾਂ ਖਰਾਬ ਹੋਣ ਡਿਆ।
ਮਹੱਲੇ ਦਾ ਆਹ ਦੇਖੋ ਕਿਦਾਂ ਉੱਤੋਂ ਦਾ ਨਹੀਂ ਤੇ ਮੂੰਹ ਬੰਨ ਪੁੱਛ ਤੇ ਹੁਣ ਵੀਡੀਓ ਬਣਾਉਣਾ ਪਿਆ ਵਾਂ ਤੇ ਆ ਦੇਖੋ ਉਹ ਕਹਿੰਦੇ ਗੋਲੀ ਚਲਾਓ ਜਿਹੜੀ ਚਲਾਉਂਦੇ। ਲੈ ਗਿਆ ਬਾਈ ਉਹ ਮੁੰਡੇ ਦੀ ਗੋਲੀ ਮਾਰਨੇ ਕੁੜੀ ਨਹੀਂ ਪਾਈ ਮੁੰਡੇ ਤੇ ਬਾਬਾ ਗੋਲੀ ਚਲਾਈ ਕਿ ਨਹੀਂ ਓਏ ਰਮਨ ਗੋਲੀ ਕਿਉਂ ਚਲਾਈ ਗੋਲੀ ਕਿਉਂ ਚਲਾਈ ਬਾਬਾ ਮੈਂ ਆਉਂਦਿਆ ਸੀ ਕਿ ਗੋਲੀ ਕਿਉਂ ਚਲਾਈ ਬਾਹਰ ਆ ਜਾ ਜਿੰਦਾ ਤੋੜ ਛੇਤੀ ਜਿੰਦਾ ਤੋੜ ਟੁੱਟ ਗਿਆ ਪਹਿਲੀ ਟੁੱਟ ਗਿਆ ਉਹ ਬਾਬਾ ਜੀ ਸ਼ਾਂਤੀਪੂਰਵਕ ਗੱਲ ਕਰ ਲੋ ਯਾਰ, ਕਾਦੀ ਗੱਲੋਂ ਤੁਸੀਂ ਖੂਨ ਖਰਾਬਾ ਕਰਨਾ। ਆ ਦੇਖੋ ਦੂਜੀ ਪਾਰਟੀ ਉੱਤੇ ਆ ਜੀ, ਆ ਦੂਜੀ ਪਾਰਟੀ ਉੱਤੇ ਆ ਜੀ, ਉਹ ਦੇਖੋ ਥਾਣੇ ਲੈ ਕੇ ਚੱਲੋ ਥਾਣੇ ਲੈ ਕੇ ਚੱਲੋ ਰਮਾਨਵਰ ਖੋਲਣਾ ਆਓ ਥੱਲੇ ਸਾਡੀ ਮੂਨੇ ਕੋ ਆਓ ਹੁਣ ਥੱਲੇ ਆ ਦੇਖੋ ਹਮਲਾ ਹੋ ਗਿਆ। ਆ ਦੇਖੋ ਦੂਜੇ ਟੀਮ ਦਾ ਹਮਲਾ ਹੋ ਗਿਆ, ਦੂਜੇ ਨਿਹੰਗਾਂ ਦਾ। ਮੈਂ ਦਿਖਾ ਰਿਹਾ ਇਹ ਦੇਖੋ ਤਰਸੇਮ ਸਿੰਘ ਜੀ। ਜਿਹੜਾ ਵਿਵਾਦ ਹੋਇਆ ਕੀ ਸਾਰਾ ਵਿਵਾਦ? ਇਹ ਵਿਵਾਦ ਇਹ ਹੋਇਆ ਜੀ ਵੀ ਇਹ ਆ ਕੇ ਮੇਰੇ ਕੋਲ ਧੱਕੇ ਨਾਲ ਕੰਨ ਤੇ ਪਿਸਤੌਲ ਰੱਖ ਕੇ ਤੇ ਮੇਰੇ ਕੋਲ ਇਹ ਜਗ੍ਹਾ ਲਿਖਾਉਂਦੇ ਸੀ ਤੇ ਮੈਨੂੰ ਕਹਿੰਦੇ ਸੀ ਵੀ ਜਗ੍ਹਾ ਇਹ ਖਾਲੀ ਕਰ ਦੇ ਤੇ ਮੈਂ ਆ ਥੋੜਾ ਜਿਹਾ ਮਸਤਾਨਾ ਸਾਧ ਤੇ ਥੋੜਾ ਜਿਹਾ ਲੜਨਾ ਨਹੀਂ। ਮੇਰੇ ਸੱਤਵੇਂ ਪਾਤਸ਼ਾਹ ਹਰਿ ਸਾਹਿਬ ਜੀ ਨੇ ਜੰਗ ਨਹੀਂ ਕੀਤੀ, ਛੇਵੇਂ ਪਾਤਸ਼ਾਹ ਨੇ ਕੀਤੀ, ਦਸਵੇਂ ਪਾਤਸ਼ਾਹ ਨੇ ਕੀਤੀ ਆ। ਸਾਨੂੰ ਸੱਤਵੇਂ ਪਾਤਸ਼ਾਹ ਹਰਿ ਸਾਹਿਬ ਜੀ ਹੁਕਮ ਹੈ ਵੀ ਜੰਗ ਨਹੀਂ ਕਰਨੀ। ਇਹਨਾਂ ਨੇ ਆ ਕੇ ਧੱਕੇ ਨਾਲ ਮੇਰੇ ਕੋਲ ਸਾਈਨ ਕਰਾ ਕੇ ਤੇ ਮੇਰਾ ਜਿਹੜਾ ਪੜਾਅ ਸੀ ਉਹ ਤੇ ਕਬਜ਼ਾ ਕਰਨਾ ਚਾਹਿਆ। ਮੈਨੂੰ ਥਾਣੇ ਸੱਦ ਲਿਆ ਤੇ ਮੁੜ ਕੇ ਮੇਰੇ ਪੜਾਅ ਤੇ ਆ ਕੇ ਕਬਜ਼ਾ ਚਲਾ ਕੇ ਗੋਲੀਆਂ ਚਲਾਈਆਂ। ਪਹਿਲਾਂ ਇਹਨੇ ਰਿਵਾਲਵਰ ਦਾ ਮਾਰਿਆ, ਇੱਕ ਮਿਸ ਹੋਇਆ, ਦੂਜਾ ਨੇ ਮਾਰਿਆ ਤਾਂ ਨੂੰ ਸਿੱਧਾ ਚੱਲਿਆ, ਮੁੜ ਕੇ ਇੱਕ 12 ਬੋਲ ਦਾ ਮਾਰਿਆ ਤੇ ਉਹ ਮੈਂ ਕੰਧ ਦੇ ਓਲੇ ਹੋ ਗਿਆ। ਮੇਰੇ ਕੋਲ ਜੋ ਮੈਂ ਕਿਹਨੂੰ ਮੈਂ ਸ਼੍ਰੋਮਣੀ ਕਮੇਟੀ ਦੇ ਕੋਲ ਮੇਰੀਆਂ ਰਾਤਾਂ ਲੱਗੀਆਂ, ਮੈਂ ਉਹ ਤੋਂ ਵੀ ਨਹੀਂ ਲੈਂਦਾ, ਮੈਂ ਕਦੋਂ ਨਹੀਂ ਲੈਂਦਾ। ਜੇ ਮੈਂ ਕਿਸੇ ਨੂੰ ਤੰਗ ਨਹੀਂ ਕਰਦਾ, ਮੈਂ ਆਪਣੇ ਮਜੇ ਦੇ ਵਿੱਚ ਭਗਤੀ ਕਰਦਾ ਤੇ ਬੂਹਾ ਜਦੋਂ ਉਦੋਂ ਖੁੱਲੂਗਾ ਜਦੋਂ ਮਹਾਰਾਜ ਦਾ ਜਿਹੜਾ ਇਹ ਪਹਿਰਾ ਚੱਲੇਗਾ। ਬਾਕੀ ਕੋਈ ਮੈਂ ਨਹੀਂ ਇੱਕ ਦੇਖ ਸਕਦਾ ਆ, ਹੋਰ ਕੋਈ ਨਸ਼ਾ ਨਹੀਂ, ਨਸ਼ਾ ਫੇਰ ਨਾਲ ਛੇਤਰ ਫੇਰਦਾ। ਹਾਂ ਉਹ ਜਸਵੀਰ ਸਿੰਘ ਨਿਹੰਗ ਸਿੰਘ ਕਿੱਥੇ ਦੇ ਰਹਿਣ ਵਾਲੇ? ਟਾਹਲੀ ਨੱਥੂ ਚਾਲ ਪਿੰਡ ਉਹਦਾ। ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਇਹ ਕਹਿੰਦੇ ਆ ਵੀ ਸ਼ਾਂਤੀ ਰਵੇ ਤੇ ਸਾਡਾ ਪੜਾਅ ਸਾਡੇ ਪਹਿਰੇ 'ਚ ਰਵੇ ਤੇ ਅਸੀਂ ਸੰਗਤਾਂ ਦੀ ਵਾਤੇ ਦੀ ਜਿਹੜੀ ਆ ਬਾਣੀ ਚਲਾ ਕੇ ਸੰਗਤਾਂ ਦਾ ਭਲਾ ਕਰੀਏ। ਸਾਡੀ ਕਿਸੇ ਨਾਲ ਲੜਾਈ ਨਹੀਂ ਆ, ਨਾ ਸਾਡੀ ਮਹੱਲੇ 'ਚ ਲੜਾਈ ਆ, ਨਾ ਕਿਸੇ ਨਾਲ ਸਾਡੀ ਲੜਾਈ, ਸਾਰਿਆਂ ਨਾਲ ਸਾਡਾ ਪ੍ਰੇਮ ਹੈ। ਸਾਧੂ ਬਿਨਾਂ ਦਰਬਾਰ ਨਹੀਂ, ਘੋੜ ਬਿਨਾਂ ਸਵਾਰ ਨਹੀਂ। ਸਾਧੂ ਦਰਬਾਰ ਵਿੱਚ ਆ ਕੇ ਬਾਣੀ ਪੜ੍ਹ ਕੇ ਸਭ ਦਾ ਭਲਾ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਰਿੰਪਲ ਸਿੰਘ ਰਿੰਪਲ ਜੀ ਤੁਹਾਡੇ ਮਹੱਲੇ ਜਿਹੜੀ ਗੋਲੀ ਚੱਲੀ ਕੀ ਸਾਰਾ ਵਿਵਾਦ? ਗੋਲੀ ਇਹੀ ਤੇ ਇੱਥੇ ਸ਼ਾਂਤੀ ਚਾਹੁੰਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਜਾਂ ਇਹਨਾਂ ਦਾ ਕਬਜ਼ਾ ਹੋਵੇ ਜਾਂ ਉਹਨਾਂ ਦਾ ਕਬਜ਼ਾ ਹੋਵੇ। ਅਸੀਂ ਕਹਿੰਦੇ ਕਿ ਇਹ ਖਾਲੀ ਹੋਵੇ ਮਕਾਨ, ਬਾਬਾ ਜੀ ਖਾਲੀ ਠੀਕ ਹੈ। ਜਿੱਦਾਂ ਤੁਸੀਂ ਕਹਿੰਦੇ ਇਹ ਨਾ ਇਹਨਾਂ ਦੇ ਜੋ ਪੈਸੇ ਬਣਦੇ ਲੈ ਲੈਣ ਤੇ ਜਿੱਥੇ ਗੁਰਦੁਆਰੇ ਨੂੰ ਦਾਨ ਕਰਨੇ ਪੈਸੇ ਉਹ ਕਰ ਦੇਣ, ਠੀਕ ਹੈ ਨਾ। ਇੱਥੇ ਕਈ ਕੁਝ ਹੋ ਰਿਹਾ, ਜਿੱਦਾਂ ਅੱਜ ਗੋਲੀ ਚੱਲ ਗਈ ਆ, ਅੱਜ ਲੜਾਈ ਹੋਈ ਵਾ, ਇਦਾਂ ਦਾ ਕਦੀ ਨਹੀਂ ਹੋਇਆ ਇਹ ਮਹੱਲੇ ਦੇ ਵਿੱਚ, ਕਦੀ ਵੀ ਨਹੀਂ। ਇਹ ਪਹਿਲੀ ਵਾਰ ਹੋਇਆ। ਅਸੀਂ ਇੱਥੇ ਘਰ ਤਾਂ ਲਿਆਇਆ ਸੀਗਾ ਅਤੇ ਸ਼ਾਂਤੀ ਸੀਗੀ, ਬਹੁਤ ਵਧੀਆ ਮਾਹੌਲ ਸੀਗਾ। ਲੇਕਿਨ ਇਦਾਂ ਦਾ ਮਾਹੌਲ ਹੋਊਗਾ ਅਸੀਂ ਵੀ ਕੋਠੀ ਵੇਚ ਕੇ ਜਾਵਾਂਗੇ ਇੱਥੋਂ। ਉਹ ਕੀ ਸੀਗਾ ਸਾਰਾ ਮਸਲਾ? ਦਸ਼ਮੇਸ਼ ਕਲੋਨੀ ਗਲੀ ਨੰਬਰ 4 ਦੇ ਵਿੱਚ ਇੱਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਦੇ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਕਬਜ਼ੇ ਦਾ ਰੌਲਾ ਹੋਇਆ ਜੀ, ਝਗੜਾ ਹੋਇਆ। ਉੱਥੇ ਗੋਲੀ ਚਲਾਈ, ਇੱਕ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਹੈਗਾ, ਉਹਨੇ ਗੋਲੀ ਚਲਾਈ। ਉਹਦੇ ਸਬੰਧ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਮੁਕੱਦਮਾ ਦਰਜ ਕਰ ਦਿੱਤਾ ਜੀ, ਕਾਰਵਾਈ ਕਰ ਦਿੱਤੀ ਹੈ। ਗੋਲੀ ਕਿਉਂ ਚਲਾਉਣ ਦੀ ਨੌਬਤ ਆ ਗਈ ਸੀ? ਕੀ ਗੱਲ ਹੋਈ ਸੀ? ਮਸਲਾ ਕੀ ਸੀ? ਕਬਜ਼ੇ ਨੂੰ ਲੈ ਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜੀ। ਮੁਹੱਲਾ ਵਾਸੀ ਜਿੱਦਾਂ ਕਹਿ ਰਿਹਾ ਕਿ ਇਹ ਆਏ ਦਿਨ ਇੱਦਾਂ ਦੇ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਸੀ ਉਸ ਘਰ ਜਗ੍ਹਾ ਨੂੰ ਲੈ ਕੇ। ਅੱਜ ਤੱਕ ਮੁਹੱਲੇ 'ਚੋਂ ਕਦੇ ਕਿਸੇ ਦੀ ਕੰਪਲੇਂਟ ਨਹੀਂ ਆਈ, ਹੋਰ ਕਿਸੇ ਦੀ ਕਦੇ ਕੋਈ ਕੰਪਲੇਂਟ ਨਹੀਂ ਆਈ। ਕੱਲ੍ਹ ਕੰਪਲੇਂਟ ਆਈ ਤੇ ਵਿਦਨ 5 ਮਿੰਟਸ ਪੁਲਿਸ ਉੱਥੇ ਪਹੁੰਚੀ ਹੈ, ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਤਾਂ ਨਹੀਂ ਕਿਸੇ ਹੋਰ ਦੋਸ਼ੀ ਦਾ ਨਾਮ ਵਗੈਰਾ? ਇੱਕ ਉਹਦੇ ਉੱਤੇ ਪਰਚਾ ਦਰਜ? ਫਿਲਹਾਲ ਹਾਲੇ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੀ। ਅੱਗੇ ਤਫਤੀਸ਼ ਦੇ ਵਿੱਚ ਜੇ ਕਿਸੇ ਹੋਰ ਦਾ ਨਾਮ ਸਾਹਮਣੇ ਆਊਗਾ ਤਾਂ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ।
ਇਹ ਅੰਡਰ ਸੈਕਸ਼ਨ 307 ਤੇ ਆਰਮਸ ਐਕਟ ਦਾ ਵੀ ਹੈਗਾ। ਦੇਖੋ ਇੱਕ ਗਰੁੱਪ ਉਹ ਹੈ, ਹੋਰ ਵੀ ਇਕੱਠੇ ਹੋ ਰਹੇ ਆ ਤੇ ਇਧਰੋਂ ਦੂਜਾ ਗਰੁੱਪ ਹੈਗਾ ਵਾ ਇੱਧਰ ਅੰਦਰ ਵੜਿਆ ਹੋਇਆ, ਇੱਧਰ ਹੈਗੇ ਤੇ ਸਾਰੇ ਬੰਨੇ ਇਦਾਂ ਮਾਹੌਲ ਖਰਾਬ ਹੋਣ ਡਿਆ ਇੱਥੇ ਮਹੱਲੇ ਦਾ। ਆ ਦੇਖੋ ਕਿਦਾਂ ਉੱਤੋਂ ਦਾ ਨਹੀਂ ਦੇਖਦੇ ਪਏ ਤੇ ਸਾਰੇ ਜਣੇ ਮੂੰਹ ਬੰਨ ਕੇ ਇਹ ਅੰਦਰ ਘਰ ਦੇ ਅੰਦਰ ਹੈਗੇ ਆ ਕੁਛ, ਤੇ ਹੁਣ ਉਹ ਇਕੱਠੇ ਹੋ ਕੇ ਆ ਗਏ ਉਧਰੋਂ ਵੀ। ਨਹੀਂ ਕੋਈ ਗੱਲ ਨਹੀਂ, ਮੈਂ ਵੀਡੀਓ ਬਣਾਉਣਾ ਪਿਆ ਵਾਂ ਤੇ ਆ ਦੇਖੋ ਉਹ ਕਹਿੰਦੇ ਗੋਲੀ ਚਲਾਓ ਜਿਹੜੀ ਚਲਾਉਂਦੇ। ਲੈ ਗਿਆ ਬਾਈ ਇਹ ਮੁੰਡੇ ਦੀ ਗੋਲੀ ਮਾਰਨੇ ਕੁੜੀ ਨਹੀਂ ਗਈ ਮੁੰਡੇ ਤੇ ਬਾਬਾ ਗੋਲੀ ਚਲਾਈ ਕਿ ਨਹੀਂ ਓਏ ਰਮਨ ਗੋਲੀ ਕਿਉਂ ਚਲਾਈ ਗੋਲੀ ਕਿਉਂ ਚਲਾਈ ਬਾਬਾ ਮੈਂ ਆਉਂਦਿਆ ਕਿ ਗੋਲੀ ਕਿਉਂ ਚਲਾਈ ਬਾਹਰ ਆ ਜਾ ਜਿੰਦਾ ਤੋੜ ਛੇਤੀ ਜਿੰਦਾ ਤੋੜ ਟੁੱਟ ਗਿਆ ਟੁੱਟ ਗਿਆ ਨਹੀਂ ਟੁੱਟ ਗਿਆ ਉਹ ਬਾਬਾ ਜੀ ਸ਼ਾਂਤੀਪੂਰਵਕ ਗੱਲ ਕਰ ਲੋ ਯਾਰ, ਕਾਦੀ ਗੱਲੋਂ ਤੁਸੀਂ ਖੂਨ ਖਰਾਬਾ ਕਰਨਾ। ਆ ਦੇਖੋ ਦੂਜੀ ਪਾਰਟੀ ਉੱਤੇ ਆ ਜੀ, ਆ ਦੂਜੀ ਪਾਰਟੀ ਉੱਤੇ ਆ ਜੀ, ਉਹ ਦੇਖੋ ਥਾਣੇ ਲੈ ਕੇ ਚੱਲੋ ਥਾਣੇ ਲੈ ਕੇ ਚੱਲੋ ਰਮਾਨਵਰ ਖੋਲਦਾ ਆਓ ਥੱਲੇ ਸਾਡੀ ਮੂਨੇ ਕੋ ਆਓ ਹੁਣ ਆ ਦੇਖੋ ਹਮਲਾ ਹੋ ਗਿਆ। ਆ ਦੇਖੋ ਦੂਜੇ ਟੀਮ ਦਾ ਹਮਲਾ ਹੋ ਗਿਆ, ਦੂਜੇ ਨਿਹੰਗਾਂ ਦਾ। ਮੈਂ ਦਿਖਾ ਰਿਹਾ ਹੈ, ਆ ਦੇਖੋ ਤਰਸੇਮ ਸਿੰਘ ਜੀ। ਜਿਹੜਾ ਵਿਵਾਦ ਹੋਇਆ ਕੀ ਸਾਰਾ ਵਿਵਾਦ? ਇਹ ਵਿਵਾਦ ਇਹ ਹੋਇਆ ਜੀ ਵੀ ਇਹ ਆ ਕੇ ਮੇਰੇ ਕੋਲ ਧੱਕੇ ਨਾਲ ਕੰਨ ਤੇ ਪਿਸਤੌਲ ਰੱਖ ਕੇ ਤੇ ਮੇਰੇ ਕੋਲ ਇਹ ਜਗ੍ਹਾ ਲਿਖਾਉਂਦੇ ਸੀ ਤੇ ਮੈਨੂੰ ਕਹਿੰਦੇ ਸੀ ਵੀ ਜਗ੍ਹਾ ਇਹ ਖਾਲੀ ਕਰ ਦੇ। ਤੇ ਮੈਂ ਆ ਥੋੜਾ ਜਿਹਾ ਮਸਤਾਨਾ ਸਾਧ ਤੇ ਥੋੜਾ ਜਿਹਾ ਲੜਨਾ ਨਹੀਂ। ਮੇਰੇ ਸੱਤਵੇਂ ਪਾਤਸ਼ਾਹ ਹਰਿ ਸਾਹਿਬ ਜੀ ਨੇ ਜੰਗ ਨਹੀਂ ਕੀਤੀ, ਛੇਵੇਂ ਪਾਤਸ਼ਾਹ ਨੇ ਕੀਤੀ, 10ਵੇਂ ਪਾਤਸ਼ਾਹ ਨੇ ਕੀਤੀ ਆ। ਸਾਨੂੰ ਸੱਤਵੇਂ ਪਾਤਸ਼ਾਹ ਹਰਿ ਸਾਹਿਬ ਜੀ ਹੁਕਮ ਹੈ ਵੀ ਜੰਗ ਨਹੀਂ ਕਰਨੀ। ਇਹਨਾਂ ਨੇ ਆ ਕੇ ਧੱਕੇ ਨਾਲ ਮੇਰੇ ਕੋਲ ਸਾਈਨ ਕਰਾ ਕੇ ਤੇ ਮੇਰਾ ਜਿਹੜਾ ਪੜਾਅ ਸੀ ਉਹ 'ਤੇ ਕਬਜ਼ਾ ਕਰਨਾ ਚਾਹਿਆ। ਮੈਨੂੰ ਥਾਣੇ ਸੱਦ ਲਿਆ ਤੇ ਮੁੜ ਕੇ ਮੇਰੇ ਪੜਾਅ 'ਤੇ ਆ ਕੇ ਕਬਜ਼ਾ ਚਲਾ ਕੇ ਗੋਲੀਆਂ ਚਲਾਈਆਂ। ਪਹਿਲਾਂ ਇਹਨੇ ਰਿਵਾਲਵਰ ਦਾ ਮਾਰਿਆ, ਇੱਕ ਮਿਸ ਹੋਇਆ, ਦੂਜਾ ਇਹਨੇ ਮਾਰਿਆ ਤਾਂ ਨੂੰ ਸਿੱਧਾ ਚੱਲਿਆ, ਮੁੜ ਕੇ ਇੱਕ 12 ਬੋਲ ਦਾ ਮਾਰਿਆ ਤੇ ਉਹ ਮੈਂ ਕੰਧ ਦੇ ਓਲੇ ਹੋ ਗਿਆ। ਮੇਰੇ ਕੋਲ ਜੋ ਮੈਂ ਕਿਹਨੂੰ ਮੈਂ ਸ਼੍ਰੋਮਣੀ ਕਮੇਟੀ ਦੇ ਕੋਲ ਮੇਰੀਆਂ ਰਾਤਾਂ ਲੱਗੀਆਂ, ਮੈਂ ਉਹ ਤੋਂ ਵੀ ਨਹੀਂ ਲੈਂਦਾ, ਮੈਂ ਕਦੋਂ ਨਹੀਂ ਲੈਂਦਾ। ਜੇ ਮੈਂ ਕਿਸੇ ਨੂੰ ਤੰਗ ਨਹੀਂ ਕਰਦਾ, ਮੈਂ ਆਪਣੇ ਮਜੇ ਦੇ ਵਿੱਚ ਭਗਤੀ ਕਰਦਾ ਤੇ ਬੂਹਾ ਜਦੋਂ ਉਦੋਂ ਖੁੱਲੂਗਾ ਜਦੋਂ ਮਹਾਰਾਜ ਦਾ ਜਿਹੜਾ ਇਹ ਪਹਿਰਾ ਚੱਲੇਗਾ। ਬਾਕੀ ਕੋਈ ਮੈਂ ਨਹੀਂ ਇੱਕ ਦੇ ਵੀ ਸਕਦਾ ਆ, ਹੋਰ ਕੋਈ ਨਸ਼ਾ ਨਹੀਂ, ਨਸ਼ਾ ਫੇਰ ਨਾਲ ਛੇਤਰ ਫੇਰਦਾ। ਉਹ ਜਸਵੀਰ ਸਿੰਘ ਨਿਹੰਗ ਸਿੰਘ ਕਿੱਥੇ ਦੇ ਰਹਿਣ ਵਾਲੇ? ਟਾਹਲੀ ਨੱਥੂ ਚਾਲ ਪਿੰਡ ਉਹਦਾ। ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਇਹ ਕਹਿੰਦੇ ਆ ਵੀ ਸ਼ਾਂਤੀ ਰਵੇ ਤੇ ਸਾਡਾ ਪੜਾਅ ਸਾਡੇ ਪਹਿਰੇ 'ਚ ਰਵੇ ਤੇ ਅਸੀਂ ਸੰਗਤਾਂ ਦੀ ਵਾਤੇ ਦੀ ਜਿਹੜੀ ਆ ਬਾਣੀ ਚਲਾ ਕੇ ਸੰਗਤਾਂ ਦਾ ਭਲਾ ਕਰੀਏ। ਸਾਡੀ ਕਿਸੇ ਨਾਲ ਲੜਾਈ ਨਹੀਂ ਆ, ਨਾ ਸਾਡੀ ਮਹੱਲੇ 'ਚ ਲੜਾਈ ਆ, ਨਾ ਕਿਸੇ ਨਾਲ ਸਾਡੀ ਲੜਾਈ, ਸਾਰਿਆਂ ਨਾਲ ਸਾਡਾ ਪ੍ਰੇਮ ਹੈ। ਸਾਧੂ ਬਿਨਾਂ ਦਰਬਾਰ ਨਹੀਂ, ਘੋੜ ਬਿਨਾਂ ਸਵਾਰ ਨਹੀਂ। ਸਾਧੂ ਦਰਬਾਰ ਵਿੱਚ ਆ ਕੇ ਬਾਣੀ ਪੜ੍ਹ ਕੇ ਸਭ ਦਾ ਭਲਾ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਰਿੰਪਲ ਸਿੰਘ। ਰਿੰਪਲ ਜੀ ਤੁਹਾਡੇ ਮਹੱਲੇ ਜਿਹੜੀ ਗੋਲੀ ਚੱਲੀ ਕੀ ਸਾਰਾ ਵਿਵਾਦ? ਗੋਲੀ ਇਹੀ ਤੇ ਇੱਥੇ ਸ਼ਾਂਤੀ ਚਾਹੁੰਦੇ ਆ, ਅਸੀਂ ਇਹ ਨਹੀਂ ਕਹਿੰਦੇ ਕਿ ਜਾਂ ਇਹਨਾਂ ਦਾ ਕਬਜ਼ਾ ਹੋਵੇ ਜਾਂ ਉਹਨਾਂ ਦਾ ਕਬਜ਼ਾ ਹੋਵੇ। ਅਸੀਂ ਕਹਿੰਦੇ ਕਿ ਇਹ ਖਾਲੀ ਹੋਵੇ ਮਕਾਨ, ਠੀਕ ਹੈ। ਇਹ ਨਾ ਇਹਨਾਂ ਦੇ ਜੋ ਪੈਸੇ ਬਣਦੇ ਲੈ ਲੈਣ ਤੇ ਜਿੱਥੇ ਗੁਰਦੁਆਰੇ ਨੂੰ ਦਾਨ ਕਰਨੇ ਪੈਸੇ ਉਹ ਕਰ ਦੇਣ, ਠੀਕ ਹੈ ਨਾ। ਇੱਥੇ ਕਈ ਕੁਝ ਹੋ ਰਿਹਾ, ਜਿੱਦਾਂ ਅੱਜ ਗੋਲੀ ਚੱਲ ਗਈ, ਅੱਜ ਲੜਾਈ ਹੋਈ ਵਾ, ਇਦਾਂ ਦਾ ਕਦੀ ਨਹੀਂ ਹੋਇਆ ਇਹ ਮਹੱਲੇ ਦੇ ਵਿੱਚ, ਕਦੀ ਵੀ ਨਹੀਂ। ਇਹ ਪਹਿਲੀ ਵਾਰ ਹੋਇਆ। ਅਸੀਂ ਇੱਥੇ ਘਰ ਤਾਂ ਲਿਆ ਸੀਗਾ ਅਤੇ ਸ਼ਾਂਤੀ ਸੀਗੀ, ਬਹੁਤ ਵਧੀਆ ਮਾਹੌਲ ਸੀਗਾ। ਲੇਕਿਨ ਇਦਾਂ ਦਾ ਮਾਹੌਲ ਹੋਊਗਾ ਅਸੀਂ ਵੀ ਕੋਠੀ ਵੇਚ ਕੇ ਜਾਵਾਂਗੇ ਇੱਥੋਂ। ਕੀ ਸੀਗਾ ਸਾਰਾ ਮਸਲਾ? ਦਸ਼ਮੇਸ਼ ਕਲੋਨੀ ਗਲੀ ਨੰਬਰ 4 ਦੇ ਵਿੱਚ ਇੱਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਦੇ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਕਬਜ਼ੇ ਦਾ ਰੌਲਾ ਹੋਇਆ ਜੀ, ਝਗੜਾ ਹੋਇਆ। ਉੱਥੇ ਗੋਲੀ ਚਲਾਈ, ਇੱਕ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਹੈਗਾ, ਉਹਨੇ ਗੋਲੀ ਚਲਾਈ। ਉਹਦੇ ਸਬੰਧ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਮੁਕੱਦਮਾ ਦਰਜ ਕਰ ਦਿੱਤਾ ਜੀ, ਕਾਰਵਾਈ ਕਰ ਦਿੱਤੀ ਹੈ।
ਗੋਲੀ ਕਿਉਂ ਚਲਾਉਣ ਦੀ ਨੌਬਤ ਆ ਗਈ ਸੀ? ਕੀ ਗੱਲ ਹੋਈ ਸੀ? ਮਸਲਾ ਕੀ ਸੀ? ਕਬਜ਼ੇ ਨੂੰ ਲੈ ਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜੀ। ਮੁਹੱਲਾ ਵਾਸੀ ਜਿੱਦਾਂ ਕਹਿ ਰਿਹਾ ਕਿ ਇਹ ਆਏ ਦਿਨ ਇਦਾਂ ਦੇ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਸੀ ਉਸ ਘਰ ਜਗ੍ਹਾ ਨੂੰ ਲੈ ਕੇ। ਅੱਜ ਤੱਕ ਮੁਹੱਲੇ 'ਚੋਂ ਕਦੇ ਕਿਸੇ ਦੀ ਕੰਪਲੇਂਟ ਨਹੀਂ ਆਈ, ਹੋਰ ਕਿਸੇ ਦੀ ਕਦੇ ਕੋਈ ਕੰਪਲੇਂਟ ਨਹੀਂ ਆਈ। ਕੱਲ ਕੰਪਲੇਂਟ ਆਈ ਤੇ ਵਿਦਨ 5 ਮਿੰਟਸ ਪੁਲਿਸ ਉੱਥੇ ਪਹੁੰਚੀ ਹੈ, ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਤਾਂ ਨਹੀਂ ਕਿਸੇ ਹੋਰ ਦੋਸ਼ੀ ਦਾ ਨਾਮ ਵਗੈਰਾ ਇੱਕ ਦੇ ਉੱਤੇ ਪਰਚਾ ਦਰਜ? ਫਿਲਹਾਲ ਹਾਲੇ ਜਸਪ੍ਰੀਤ ਸਿੰਘ ਸਨ ਆਫ ਅਵਤਾਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੀ। ਅੱਗੇ ਤਫਤੀਸ਼ ਦੇ ਵਿੱਚ ਜੇ ਕਿਸੇ ਹੋਰ ਦਾ ਨਾਮ ਸਾਹਮਣੇ ਆਊਗਾ ਤਾਂ ਉਹਨੂੰ ਵੀ ਨਾਮਜ਼ਦ ਕੀਤਾ ਜਾਊਗਾ। ਇਹ ਅੰਡਰ ਸੈਕਸ਼ਨ 307 ਤੇ ਆਰਮਸ ਐਕਟ ਦਾ ਵੀ ਹੈਗਾ। ਦੇਖੋ ਇੱਕ ਗਰੁੱਪ ਉਹ ਹੈ, ਹੋਰ ਵੀ ਇਕੱਠੇ ਹੋ ਰਹੇ ਆ ਤੇ ਇਧਰੋਂ ਦੂਜਾ ਗਰੁੱਪ ਹੈਗਾ ਵਾ ਇੱਧਰ ਅੰਦਰ ਵੜਿਆ ਹੋਇਆ। ਇੱਧਰ ਹੈਗੇ ਤੇ ਸਾਰੇ ਬੰਨੇ ਇਦਾਂ ਮਾਹੌਲ ਖਰਾਬ ਹੋਣ ਡਿਆ ਇੱਥੇ ਮਹੱਲੇ ਦਾ। ਆ ਦੇਖੋ ਕਿਦਾਂ ਉੱਤੋਂ ਦਾ ਨਹੀਂ ਦੇਖਦੇ ਪਏ ਤੇ ਸਾਰੇ ਜਣੇ ਮੂੰਹ ਬੰਨ ਕੇ ਇਹ ਅੰਦਰ ਘਰ ਦੇ ਅੰਦਰ ਹੈਗੇ ਆ ਕੁਛ ਤੇ ਹੁਣ ਉਹ ਇਕੱਠੇ ਹੋ ਕੇ ਆ ਗਏ ਉਧਰੋਂ ਵੀ। ਨਹੀਂ ਕੋਈ ਗੱਲ ਨਹੀਂ, ਮੈਂ ਵੀਡੀਓ ਬਣਾਉਣਾ ਪਿਆ ਵਾਂ ਤੇ ਆ ਦੇਖੋ ਉਹ ਕਹਿੰਦੇ ਗੋਲੀ ਚਲਾਓ ਜਿਹੜੀ ਚਲਾਉਂਦੇ। ਬਾਬਾ ਗੋਲੀ ਚਲਾਈ ਕਿ ਨਹੀਂ? ਓਏ ਰਮਨ, ਗੋਲੀ ਕਿਉਂ ਚਲਾਈ? ਗੋਲੀ ਕਿਉਂ ਚਲਾਈ ਬਾਬਾ? ਮੈਂ ਆਉਂਦਿਆ ਸੀ, ਗੋਲੀ ਕਿਉਂ ਚਲਾਈ? ਬਾਹਰ ਆ ਜਾ, ਜਿੰਦਾ ਤੋੜ ਛੇਤੀ। ਜਿੰਦਾ ਤੋੜ। ਟੁੱਟ ਗਿਆ, ਟੁੱਟ ਗਿਆ, ਪਹਿਲੀ ਟੁੱਟ ਗਿਆ ਲੈ। ਉਹ ਬਾਬਾ ਜੀ ਸ਼ਾਂਤੀਪੂਰਵਕ ਗੱਲ ਕਰ ਲੋ ਯਾਰ, ਕਾਦੀ ਗੱਲੋਂ ਤੁਸੀਂ ਖੂਨ ਖਰਾਬਾ ਕਰਨਾ। ਆ ਦੇਖੋ ਦੂਜੀ ਪਾਰਟੀ ਉੱਤੇ ਆ ਜੀ, ਆ ਦੂਜੀ ਪਾਰਟੀ ਉੱਤੇ ਆ ਜੀ। ਉਹ ਦੇਖੋ ਥਾਣੇ ਲੈ ਕੇ ਚੱਲੋ। ਓਏ ਥਾਣੇ ਲੈ ਕੇ ਚੱਲੋ। ਰਿਵਾਲਵਰ ਖੋਲਦਾ। ਆਓ ਥੱਲੇ, ਸਾਡੀ ਮੂਨੇ ਕੋ ਆਓ ਹੁਣ ਥੱਲੇ ਆ। ਆ ਦੇਖੋ ਹਮਲਾ ਹੋ ਗਿਆ। ਆ ਦੇਖੋ ਦੂਜੇ ਟੀਮ ਦਾ ਹਮਲਾ ਹੋ ਗਿਆ, ਦੂਜੇ ਨਿਹੰਗਾਂ ਦਾ। ਮੈਂ ਦਿਖਾ ਰਿਹਾ ਇਹ ਆ ਦੇਖੋ। ਤਰਸੇਮ ਸਿੰਘ ਜੀ। ਜਿਹੜਾ ਵਿਵਾਦ ਹੋਇਆ ਕੀ ਸਾਰਾ ਵਿਵਾਦ? ਇਹ ਵਿਵਾਦ ਇਹ ਹੋਇਆ ਜੀ ਵੀ ਇਹ ਆ ਕੇ ਮੇਰੇ ਕੋਲ ਧੱਕੇ ਨਾਲ ਕੰਨ ਤੇ ਪਿਸਤੌਲ ਰੱਖ ਕੇ ਤੇ ਮੇਰੇ ਕੋਲ ਇਹ ਜਗ੍ਹਾ ਲਿਖਾਉਂਦੇ ਸੀ ਤੇ ਮੈਨੂੰ ਕਹਿੰਦੇ ਸੀ ਵੀ ਜਗ੍ਹਾ ਇਹ ਖਾਲੀ ਕਰ ਦੇ। ਤੇ ਮੈਂ ਆ ਥੋੜਾ ਜਿਹਾ ਮਸਤਾਨਾ ਸਾਧ ਤੇ ਥੋੜਾ ਜਿਹਾ ਲੜਨਾ ਨਹੀਂ। ਮੇਰੇ 7ਵੇਂ ਪਾਤਸ਼ਾਹ ਹਰਿ ਸਾਹਿਬ ਜੀ ਨੇ ਜੰਗ ਨਹੀਂ ਕੀਤੀ, 6ਵੇਂ ਪਾਤਸ਼ਾਹ ਨੇ ਕੀਤੀ, 10ਵੇਂ ਪਾਤਸ਼ਾਹ ਨੇ ਕੀਤੀ ਆ। ਸਾਨੂੰ 7ਵੇਂ ਪਾਤਸ਼ਾਹ ਹਰਿ ਸਾਹਿਬ ਜੀ ਦੀ ਹੁਕਮ ਹੈ ਵੀ ਜੰਗ ਨਹੀਂ ਕਰਨੀ। ਇਹਨਾਂ ਨੇ ਆ ਕੇ ਧੱਕੇ ਨਾਲ ਮੇਰੇ ਕੋਲ ਸਾਈਨ ਕਰਾ ਕੇ ਤੇ ਮੇਰਾ ਜਿਹੜਾ ਪੜਾਅ ਸੀ ਉਹ ਤੇ ਕਬਜ਼ਾ ਕਰਨਾ ਚਾਹਿਆ। ਮੈਨੂੰ ਥਾਣੇ ਸੱਦ ਲਿਆ ਤੇ ਮੁੜ ਕੇ ਮੇਰੇ ਪੜਾਅ ਤੇ ਆ ਕੇ ਕਬਜ਼ਾ ਚਲਾ ਕੇ ਗੋਲੀਆਂ ਚਲਾਈਆਂ। ਪਹਿਲਾਂ ਇਹਨੇ ਰਿਵਾਲਵਰ ਦਾ ਮਾਰਿਆ, ਇੱਕ ਮਿਸ ਹੋਇਆ, ਦੂਜਾ ਨੇ ਮਾਰਿਆ ਤਾਂ ਨੂੰ ਸਿੱਧਾ ਚੱਲਿਆ, ਮੁੜ ਕੇ ਇੱਕ 12 ਬੋਲ ਦਾ ਮਾਰਿਆ ਤੇ ਉਹ ਮੈਂ ਕੰਧ ਦੇ ਓਲੇ ਹੋ ਗਿਆ। ਮੇਰੇ ਕੋਲ ਜੋ ਮੈਂ ਕਿਹਨੂੰ ਮੈਂ ਸ਼੍ਰੋਮਣੀ ਕਮੇਟੀ ਦੇ ਕੋਲ ਮੇਰੀਆਂ ਰਾਤਾਂ ਲੱਗੀਆਂ, ਮੈਂ ਉਹ ਤੋਂ ਵੀ ਨਹੀਂ ਲੈਂਦਾ, ਮੈਂ ਕਦੋਂ ਨਹੀਂ ਲੈਂਦਾ। ਜੇ ਮੈਂ ਕਿਸੇ ਨੂੰ ਤੰਗ ਨਹੀਂ ਕਰਦਾ, ਮੈਂ ਆਪਣੇ ਮਜੇ ਦੇ ਵਿੱਚ ਭਗਤੀ ਕਰਦਾ ਤੇ ਬੂਹਾ ਜਦੋਂ ਉਦੋਂ ਖੁੱਲੂਗਾ ਜਦੋਂ ਮਹਾਰਾਜ ਦਾ ਜਿਹੜਾ ਇਹ ਪਹਿਰਾ ਚੱਲੇਗਾ। ਬਾਕੀ ਕੋਈ ਮੈਂ ਨਹੀਂ ਇੱਕ ਦੇਖ ਸਕਦਾ ਆ, ਹੋਰ ਕੋਈ ਨਸ਼ਾ ਨਹੀਂ। ਨਸ਼ਾ ਫੇਰਨ ਨਾਲ ਛੇਤਰ ਫੇਰਨਾ। ਹਾਂ ਉਹ ਜਸਵੀਰ ਸਿੰਘ ਨਿਹੰਗ ਸਿੰਘ, ਕਿੱਥੇ ਦੇ ਰਹਿਣ ਵਾਲੇ? ਟਾਹਲੀ ਨੱਥੂ ਚਾਲ ਪਿੰਡ ਉਹਦਾ। ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਇਹ ਕਹਿੰਦੇ ਹਾਂ ਵੀ ਸ਼ਾਂਤੀ ਰਵੇ ਤੇ ਸਾਡਾ ਪੜਾਅ ਸਾਡੇ ਪਹਿਰੇ 'ਚ ਰਵੇ ਤੇ ਅਸੀਂ ਸੰਗਤਾਂ ਦੀ ਵਾਤੇ ਦੀ ਜਿਹੜੀ ਆ ਬਾਣੀ ਚਲਾ ਕੇ ਸੰਗਤਾਂ ਦਾ ਭਲਾ ਕਰੀਏ। ਸਾਡੀ ਕਿਸੇ ਨਾਲ ਲੜਾਈ ਨਹੀਂ ਆ, ਨਾ ਸਾਡੀ ਮਹੱਲੇ 'ਚ ਲੜਾਈ ਆ, ਨਾ ਕਿਸੇ ਨਾਲ ਸਾਡੀ ਲੜਾਈ। ਸਾਰਿਆਂ ਨਾਲ ਸਾਡਾ ਪ੍ਰੇਮ ਹੈ। ਸਾਧੂ ਬਿਨਾਂ ਦਰਬਾਰ ਨਹੀਂ, ਘੋੜ ਬਿਨਾਂ ਸਵਾਰ ਨਹੀਂ। ਸਾਧੂ ਦਰਬਾਰ ਵਿੱਚ ਆ ਕੇ ਬਾਣੀ ਪੜ੍ਹ ਕੇ ਸਭ ਦਾ ਭਲਾ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਰਿੰਪਲ ਸਿੰਘ। ਜੀ ਤੁਹਾਡੇ ਵੱਲੋਂ ਜਿਹੜੀ ਗੋਲੀ ਚੱਲੀ ਕੀ ਸਾਰਾ